अस्सलाम वालेकुम, सत श्री अकाल सारे दोस्तों ਨੂੰ ਜਿਹੜੇ ਵੀ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬੀ ਲੈਬ ਫੇਸਬੁੱਕ ਪੇਜ ਦੀ ਰਾਹੀਂ ਪੰਜਾਬੀ ਲੈਬ YouTube ਚੈਨਲ ਦੀ ਰਾਹੀਂ ਉਹਨਾਂ ਨੂੰ ਸਾਰਿਆਂ ਨੂੰ ਵੈਲਕਮ ਕਹਿੰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਿਛਲੇ 2 ਦਿਨ ਅਸੀਂ ਪ੍ਰੋਗਰਾਮ ਲੈ ਕੇ ਨਹੀਂ ਹਾਜ਼ਰ ਹੋ ਸਕੇ, ਕੁਝ ਪ੍ਰੋਬਲਮ ਦੀ ਵਜ੍ਹਾ ਨਾਲ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ। ਤੇ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਉਹਦੇ ਇੱਕ ਚੈਪਟਰ ਤੇ ਰੋਜ਼ਾਨਾ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰੀਦੀ ਹੈ। ਸੋ ਅੱਜ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਉਹਨਾਂ ਨੂੰ ਵੈਲਕਮ ਕਹਿੰਦੇ ਇੱਕ ਵਾਰੀ ਫਿਰ। ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੁੰਦੇ ਨੇ ਇਸ ਕਿਤਾਬ ਦੇ ਆਥਰ ਡਾਕਟਰ ਦਲਵੀਰ ਪੰਨੂ, ਉਹਨਾਂ ਨਾਲ ਆਪਾਂ ਗੱਲਬਾਤ ਕਰਨੀ। ਅੱਜ ਦਾ ਚੈਪਟਰ ਸਾਡਾ ਚੈਪਟਰ ਨੰਬਰ 39 ਮੁਹੰਮਦੀਪੁਰਾ, ਜਿਹੜਾ ਕਸੂਰ ਦੇ ਵਿੱਚ ਛਾਂਗਾ ਮੰਗਾ ਦੇ ਕੋਲ, ਉਹਦੇ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਉਸ ਚੈਪਟਰ ਨੂੰ ਲੈ ਕੇ। ਤੇ ਉਹਦਾ ਚੈਪਟਰ ਜਿਹੜਾ ਇਨਕਲੂਡ ਕੀਤਾ ਮੁਹੰਮਦੀਪੁਰਾ ਦਾ, ਉਹਦੀ ਇਨਫੋਰਮੇਸ਼ਨ ਉਹਦੇ ਮੁਤਲਕ ਆਪਾਂ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਨਾਲ। ਸਾਰਿਆਂ ਨੂੰ ਪਹਿਲਾਂ ਆਪਾਂ ਡਾਕਟਰ ਸਾਹਿਬ ਨੂੰ ਵੈਲਕਮ ਕਹਿੰਦੇ ਹਾਂ। ਡਾਕਟਰ ਸਾਹਿਬ ਵੈਲਕਮ ਅੱਜ ਦੇ ਪ੍ਰੋਗਰਾਮ 'ਚ। थैंक यू सो मच ढिल्लों साहब, ਤੁਹਾਡਾ ਇੱਕ ਵਾਰੀ ਫਿਰ ਬਹੁਤ ਸ਼ੁਕਰੀਆ। ਔਰ ਸਾਰੇ ਪਿਆਰੇ ਸਰੋਤੇ ਜਿਹੜੇ ਪ੍ਰੋਗਰਾਮ ਸੁਣ ਰਹੇ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦੇ ਰਹੇ ਹੋ, ਅੱਗੇ ਦੇ ਅੱਗੇ ਸ਼ੇਅਰ ਕਰ ਰਹੇ ਹੋ। ਇਹ ਸਭ ਤੁਹਾਡੀ ਸਪੋਰਟ ਦੇ ਨਾਲ ਹੀ ਹੈ ਕਿ ਅਸੀਂ ਸਾਨੂੰ ਹੌਸਲਾ ਮਿਲਦਾ ਹੈ ਕਿ ਇਹ ਆਪਣੀ ਜਿਹੜੀ ਲੜੀ ਹੈ ਇਹਨੂੰ ਕੰਪਲੀਟ ਕਰੀਏ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ ਸਾਰਿਆਂ ਨੂੰ ਪਹਿਲਾਂ ਜਿੰਨੇ ਵੀ ਸਾਡੇ ਨਾਲ ਹੁਣ ਜੁੜੇ ਨੇ ਦੋਵਾਂ ਪੇਜਸ ਤੇ, ਸਾਡੇ YouTube ਚੈਨਲ ਤੇ ਸਾਡੇ Facebook ਪੇਜ ਤੇ, ਸਾਰਿਆਂ ਨੂੰ ਰਿਕੁਐਸਟ ਬੇਨਤੀ ਹੈ ਇੱਕ ਵੀ ਇਸ ਵੀਡੀਓ ਨੂੰ ਆਪੋ ਆਪਣੀ ਵਾਲ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਇਹਦੇ ਮੁਤਲਕ ਜਿਹੜੀ ਇਸ ਮੁਹੰਮਦੀਪੁਰਾ ਚੈਪਟਰ ਦੇ ਮੁਤਲਕ ਇਨਫੋਰਮੇਸ਼ਨ ਜਿਹੜੀ ਆ, ਇਹਦਾ ਸਿੱਖ ਇਤਿਹਾਸ ਨਾਲ ਸਿੱਖ ਹਿਸਟਰੀ ਨਾਲ ਕੀ ਇਹਦਾ ਸਮੇਂ ਦਾ ਤਾਲੁਕ ਹੈ, ਕੀ ਮਵਾਸਲਤ ਹੈ ਇਹਦੇ ਵਿੱਚ, ਕੀ ਹਿਸਟਰੀ ਦਾ ਜਾਣਨ ਵਾਸਤੇ ਸਾਨੂੰ ਕੀ ਮਿਲ ਸਕਦਾ, ਉਹਦੇ ਤੇ ਗੱਲਬਾਤ ਕਰਨੀ ਹੈ। ਸਾਰੇ ਦੋਸਤ ਨੂੰ ਸ਼ੇਅਰ ਇੱਕ ਵਾਰੀ ਜ਼ਰੂਰ ਕਰਿਓ। ਰਮਜ਼ਾਨ ਮੁਬਾਰਕ ਦਾ ਆਖਰੀ ਅਸ਼ਰਾ ਸਾਰਿਆਂ ਨੂੰ, ਜਿੱਥੇ ਜਿੱਥੇ ਹੋਵੋ ਰਮਜ਼ਾਨ ਦੀਆਂ ਮੁਬਾਰਕਾਂ। ਈਦ ਆਉਣ ਵਾਲੀ ਆ, ਉਹਦੀਆਂ ਐਡਵਾਂਸ ਮੁਬਾਰਕਾਂ। ਸੋ ਡਾਕਟਰ ਸਾਹਿਬ ਅੱਜ ਦਾ ਚੈਪਟਰ ਸ਼ੁਰੂ ਕਰਦੇ ਹਾਂ, ਚੈਪਟਰ 39 ਮੁਹੰਮਦੀਪੁਰਾ। ਮਿਹਰਬਾਨ ਸੋਢੀ ਦੇ ਵਿੱਚ ਜ਼ਿਕਰ ਆਉਂਦਾ ਡਾਕਟਰ ਸਾਹਿਬ ਹੋਰ ਜਿੰਨੇ ਵੀ ਆਪਾਂ ਚੈਪਟਰ ਕੀਤੇ ਆ, ਜਿੰਨੇ ਵੀ ਗੁਰਦੁਆਰਾ ਸਾਹਿਬਾਨ ਜਾਂ ਬਿਲਡਿੰਗ ਨੂੰ ਲੈ ਕੇ ਉੱਥੇ ਤਸਵੀਰਾਂ ਐਡ ਕੀਤੀਆਂ, ਕਾਫੀ ਕੁਛ ਜੇ ਅੰਦਰ ਦੀਆਂ ਬਾਹਰ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ। ਇੱਥੇ ਇਸ ਚੈਪਟਰ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਤੇ ਮੁਹੰਮਦੀਪੁਰਾ ਦਾ ਇੱਕ ਨੀਲਾ ਤੇ ਚਿੱਟਾ ਬੋਰਡ ਹੈ, ਉਹ ਹੀ ਐਡ ਕੀਤਾ। ਉਹਦੀ ਕੀ ਵਜ੍ਹਾ ਵਾ? ਬਿਲਡਿੰਗ ਕੋਈ ਨਹੀਂ, ਤੇ ਸਿਰਫ ਪਿੰਡ ਦੀ ਫੋਟੋ ਬਾਹਰ ਲਾਤੀ, ਸਾਈਨ ਬੋਰਡ ਲੱਗੇ ਹੁੰਦੇ ਆ। ਹਾਂਜੀ, ਆਪਾਂ ਚਲੋ ਆਪਣੇ ਦੇਖਣ ਵਾਲੇ ਨੂੰ ਪਹਿਲਾਂ ਉਹ ਤਸਵੀਰ ਦਿਖਾ ਦਈਏ ਜਿਹਦਾ ਢਿੱਲੋਂ ਸਾਹਿਬ ਜ਼ਿਕਰ ਕਰ ਰਹੇ ਆ। ਇਹ ਆਪਣਾ ਚੈਪਟਰ ਹੈ ਜੀ ਅੱਜ ਦਾ, ਮੁਹੰਮਦੀਪੁਰਾ। ਇਹ ਉਰਦੂ 'ਚ ਮੁਹੰਮਦੀਪੁਰਾ ਲਿਖਿਆ, ਮੁਹੰਮਦੀਪੁਰ ਲਿਖਿਆ ਜੀ ਉਰਦੂ 'ਚ। ਹਾਂਜੀ, ਮੁਹੰਮਦੀਪੁਰ ਉਰਦੂ 'ਚ ਲਿਖਿਆ ਹੈ। ਉਰਦੂ ਇਹ ਜਿਹੜਾ ਸਾਈਨ ਬੋਰਡ ਹੈ, ਢਿੱਲੋਂ ਸਾਹਿਬ ਕੀ ਲਿਖਿਆ ਜੀ? ਮੁਹੰਮਦੀਪੁਰ। ਠੀਕ ਹੈ ਜੀ। ਇਹ ਪਿੰਡ ਨੂੰ ਜਾਂਦੀ ਹੋਈ ਸੜਕ ਹੈ ਤੇ ਇਹਦੀ ਸਿਰਫ ਇਹ ਇੱਕ ਤਸਵੀਰ ਹੀ ਲਾਈ ਹੈ। ਇਹਦਾ ਕਾਰਨ ਢਿੱਲੋਂ ਸਾਹਿਬ ਇਹ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਸਿੱਖ ਮੋਨੂਮੈਂਟ ਜਿਹੜੀ ਬਿਲਡਿੰਗ ਹੈਗੀ ਹੈ ਉਹ ਮੈਨੂੰ ਨਹੀਂ ਮਿਲੀ। ਪਰ ਤਾਂ ਕਿ ਇਹ ਨਾ ਲੱਗੇ ਵੀ ਆਪਾਂ ਦੂਰ ਬੈਠ ਕੇ ਕਿਤਾਬ ਲਿਖੀ ਹੈ, ਜਦੋਂ ਅਸੀਂ ਪਿੰਡ ਦੇ ਵਿੱਚ ਪਹੁੰਚ ਹੀ ਗਏ ਤੇ ਉਹਦੇ ਸਾਈਨ ਬੋਰਡ ਇਦਾਂ, ਆਪਾਂ ਆਪਣੀ ਕਿਤਾਬ ਦੇ ਵਿੱਚ 3-4 ਜਗ੍ਹਾ ਤੇ ਹੋਰ ਵੀ ਇਦਾਂ ਹੈਗੇ ਕਿ ਜਿੱਥੇ ਸਿਰਫ ਪਿੰਡ ਦੇ ਸਾਈਨ ਬੋਰਡ ਦੀ ਜਾਂ ਸਕੂਲ ਦੀ ਜਾਂ ਰੇਲਵੇ ਸਟੇਸ਼ਨ ਦੀ ਤਸਵੀਰ ਲੈ ਲਈ ਗਈ ਹੈ, ਤਾਂ ਕਿ ਆਪਾਂ ਥੋੜੀ ਜਿਹੀ ਉੱਥੇ ਫੀਲਿੰਗ ਲੈ ਸਕੀਏ ਕਿ ਆਹ ਉਹ ਜਗ੍ਹਾ ਹੈ ਜਿਹਦੇ ਬਾਰੇ ਜਦੋਂ ਆਪਾਂ ਗੱਲ ਕਰਾਂਗੇ। ਅੱਜ ਦਾ ਜਿਹੜਾ ਚੈਪਟਰ ਹੈਗਾ ਕਿੰਨਾ ਇਤਿਹਾਸਿਕ ਚੈਪਟਰ ਹੋਏਗਾ, ਥੋੜਾ ਜਿਹਾ ਪਤਾ ਲੱਗੇ ਵੀ ਕਿਹੜੀ ਸਰ ਜ਼ਮੀਨ ਹੈ, ਉਹਦਾ ਆਪਾਂ ਨੂੰ ਆਈਡੀਆ ਲੱਗੇ। ਦਰਖਤ ਸਾਹਮਣੇ ਨਜ਼ਰ ਆ ਰਿਹਾ ਹੈ, ਸੜਕ ਨਜ਼ਰ ਆ ਰਹੀ ਹੈ, ਪਿੰਡ ਦਾ ਇੱਕ ਘਰ ਨਜ਼ਰ ਆ ਰਿਹਾ। ਸਭ ਤੋਂ ਵੱਡੀ ਗੱਲ ਜਿਹੜਾ ਪਿੰਡ ਦਾ ਬੋਰਡ ਹੈ ਜਿੱਥੇ ਮੁਹੰਮਦੀਪੁਰ ਲਿਖਿਆ ਹੋਇਆ ਉਹ ਨਜ਼ਰ ਆ ਰਿਹਾ। ਉਹਦੇ ਨਾਲ ਚੈਪਟਰ ਨੂੰ ਦੇਖਣ ਵਾਲੇ ਨੂੰ, ਜਦੋਂ ਕੋਈ ਪੜ੍ਹਦਾ ਹੈ ਕਿਤਾਬ ਨੂੰ, ਉਹਨੂੰ ਥੋੜਾ ਕਹਿ ਲਓ ਵੀ ਕੋਸ਼ਿਸ਼ ਹੁੰਦੀ ਹੈ ਕਿ ਵਰਚੁਅਲੀ ਆਪਾਂ ਉੱਥੇ ਪਹੁੰਚਾ ਦਈਏ, ਉਸ ਪਿੰਡ ਦੇ ਵਿੱਚ, ਉਸ ਪਾਕਿਸਤਾਨ ਦੇ ਉਸ ਖਿੱਤੇ ਦੇ ਵਿੱਚ ਜਿਹਦੇ ਨਾਲ ਉਸ ਦਾ ਇਤਿਹਾਸ ਜਿਹੜਾ ਸੰਬੰਧਿਤ। ਜੀ ਢਿੱਲੋਂ ਸਾਹਿਬ। ਸੋ ਇਹ ਜਿਹੜਾ ਹੈ, ਇਹ ਮੁਹੰਮਦੀਪੁਰ ਜਿਹੜਾ ਪਿੰਡ ਹੈਗਾ ਆ, ਇਹ ਸਿੱਖ ਇਤਿਹਾਸ ਦੇ ਨਾਲ ਇਹਦਾ ਜਿਹੜਾ ਹੈਗਾ ਮਿਹਰਬਾਨ ਜਨਮ ਸਾਖੀ ਦੇ ਨਾਲ ਰਿਲੇਟਡ ਹੈਗਾ। ਇਸ ਜਗ੍ਹਾ ਦੇ ਉੱਪਰ ਜਿੱਦਾਂ ਜਿਹੜੀਆਂ ਸਿੱਖ ਟ੍ਰੈਡੀਸ਼ਨਸ ਹੈਗੀਆਂ, ਇਹਨਾਂ ਵਿੱਚ ਅਲੱਗ-ਅਲੱਗ ਜਨਮ ਸਾਖੀਆਂ ਨੇ ਜਿਹਨਾਂ ਦੀ ਆਪੋ ਆਪਣੀ ਸਿਗਨੀਫੀਕੈਂਸ ਹੈ ਜਾਂ ਕੰਟਰੋਵਰਸੀ ਹੈ। ਬਾਲਾ ਜਨਮ ਸਾਖੀ, ਮਿਹਰਬਾਨ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਭਾਈ ਮਨੀ ਸਿੰਘ ਜਨਮ ਸਾਖੀ। ਇਹ 4 ਇੰਪੋਰਟੈਂਟ ਜਿਹੜੀਆਂ ਜਨਮ ਸਾਖੀਜ਼ ਨੇ, ਜਿਨ੍ਹਾਂ ਚੋਂ ਇੱਕ ਜਨਮ ਸਾਖੀ ਜਿਹੜੀ ਮਿਹਰਬਾਨ ਜਨਮ ਸਾਖੀ ਹੈ, ਇਸ ਪਿੰਡ ਮੁਹੰਮਦੀਪੁਰ ਦੇ ਵਿੱਚ ਮਿਹਰਬਾਨ ਵੱਲੋਂ ਲਿਖੀ ਗਈ ਸੀ, ਮਿਹਰਬਾਨ ਸੋਢੀ ਵੱਲੋਂ ਲਿਖੀ। ਜੀ ਅੱਛਾ, ਉਹਦੇ 'ਚ ਇਹਦਾ ਮਤਲਬ ਵੀ ਅੰਦਰ ਕੋਈ ਇਸ ਤਰ੍ਹਾਂ ਦੀ ਹਿਸਟੋਰੀਕਲ ਬਿਲਡਿੰਗ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਚੀਜ਼ ਤੇ ਨਹੀਂ ਹੈ? ਹਾਂਜੀ, ਸਾਨੂੰ ਨਹੀਂ ਮਿਲੀ, ਪਰ ਆਪਣਾ ਅੱਜ ਦੇ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਮੁਹੰਮਦੀਪੁਰ 'ਚ ਰਹਿਣ ਵਾਲੇ ਐਕਚੁਅਲੀ ਕੁਝ ਪਿੰਡ ਨੇ ਜਿਨ੍ਹਾਂ ਦੇ ਵਿੱਚ ਅਸੀਂ ਦੋਸਤ ਆਪਣੇ ਉੱਥੇ ਲੋਕਲ ਕੰਟੈਕਟ ਹੈਗੇ ਆ। ਇਸ ਪਾਰਟਿਕੂਲਰ ਪਿੰਡ ਦੇ ਵਿੱਚ ਹਾਲੇ ਕੋਈ ਦੋਸਤ ਜਿਹੜੇ ਉਹ ਨਹੀਂ ਬਣੇ, ਪਰ ਜਦੋਂ ਆਪਣਾ ਪ੍ਰੋਗਰਾਮ ਪਹੁੰਚੇਗਾ ਤੇ ਸਾਨੂੰ ਆਸ ਹੈ ਕਿ ਮੁਹੰਮਦੀਪੁਰ ਪਿੰਡ ਦੇ ਵਿੱਚ ਜੇ ਕਿਸੇ ਨੂੰ ਕੋਈ ਪੁਰਾਤਨ
ਸਿੱਖ ਇਤਿਹਾਸ ਦੇ ਨਾਲ ਮਿਲਦੀ ਬਿਲਡਿੰਗ ਹੋਵੇ। ਤੇ ਕਈ ਵਾਰੀ ਹੁੰਦਾ ਕਿ ਘਰਾਂ ਦੇ ਅੰਦਰ ਹੁੰਦੀ ਹੈ ਜਿਹੜੀ ਸਾਡੇ ਤੱਕ ਪਹੁੰਚ ਨਹੀਂ ਹੋ ਸਕਦੀ। ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ, ਪੂਰੀ ਤਰ੍ਹਾਂ ਕਹਿ ਲਓ ਬਈ ਤਫਤੀਸ਼ ਆਪਣੀ ਪੂਰੀ ਕਰਕੇ ਹੀ ਜਦੋਂ ਬਿਲਡਿੰਗ ਨਹੀਂ ਮਿਲੀ ਫਿਰ ਪਿੰਡ ਦਾ ਬਾਹਰ ਦਾ ਸਾਈਨ ਬੋਰਡ ਲਾਇਆ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਨਹੀਂ ਹੋਏਗੀ। ਕਈ ਵਾਰੀ ਉਹ ਬਿਲਡਿੰਗ ਹੋ ਸਕਦਾ ਢਹਿ ਗਈ ਹੋਵੇ, ਜਾਂ ਪਿੰਡ ਵਾਲੇ ਉਹਦੇ ਬਾਰੇ ਕੁਛ ਨਾ ਕੁਛ ਦੱਸ ਸਕਦੇ ਆ ਜੇ ਕੁਛ ਨਾ ਕੁਛ ਪਿੰਡ 'ਚ ਹੁੰਦਾ ਹੋਏਗਾ। ਪਰ ਇੱਥੋਂ ਪਿੰਡ ਤੋਂ ਸਿੱਖ ਕਦੋਂ ਲਾਸਟ ਟਾਈਮ ਸੀਗੇ ਕੁਝ ਕਿਹਾ ਨਹੀਂ ਜਾ ਸਕਦਾ। ਕੱਲੇ 47 ਤੋਂ ਹੀ ਨਹੀਂ, ਬਹੁਤ ਪਹਿਲਾਂ ਤੋਂ ਹੀ ਸਿੱਖ ਜਿਹੜੇ ਸੀ ਇਸ ਪਿੰਡ ਨੂੰ ਛੱਡ ਗਏ ਸੀਗੇ। ਸੋ ਇਹ ਵੀ ਪੋਸੀਬਲ ਹੈ ਕਿ ਇਸ ਪਿੰਡ ਦੇ ਵਿੱਚ ਕੁਝ ਨਾ ਹੀ ਯਾਦਗਾਰ ਹੋਵੇ। ਨਹੀਂ, ਉਹ ਤਾਂ ਮਿਲਿਆ ਵੀ ਨਹੀਂ ਕੋਈ ਐਸਾ, ਜੇ ਆਪਾਂ ਗੱਲ ਕਰ ਲਈਏ ਬੰਦਾ ਜੀ ਵੀ ਨਹੀਂ ਨਹੀਂ, ਮਿਲਿਆ ਨਹੀਂ ਕੋਈ ਨਹੀਂ ਮਿਲਿਆ। ਮੈਂ ਇੰਟਰਨੈਟ ਤੇ ਵੀ ਕਰਕੇ ਹੋਣਾ। ਨਹੀਂ, ਮੈਂ ਫੇਸਬੁੱਕ ਤੇ ਵੀ ਇੰਟਰਨੈਟ ਤੇ ਵੀ ਕਈ ਵਾਰੀ ਲਿਖ ਰਿਹਾ ਵੀ ਕੋਈ ਮੁਹੰਮਦੀਪੁਰ ਪਿੰਡ ਦਾ ਕੋਈ ਮਿਲੇ, ਕੋਈ ਮੋਹਤਪੁਰ ਮਿਲੇ, ਕੋਈ ਕੌਂਸਲਮੈਨ ਮਿਲੇ, ਜਾਂ ਵੈਸੇ ਕੋਈ ਹੈਰੀਟੇਜ ਲਵਰ ਜਿਹੜਾ ਸਾਨੂੰ ਕੁਝ ਫਰਦਰ ਇਨਫੋਰਮੇਸ਼ਨ ਦੇ ਸਕੇ ਇਸ ਪਿੰਡ ਦੇ ਵਿੱਚ, ਜੇ ਕੋਈ ਪੁਰਾਤਨ ਕੋਈ ਗੱਲਬਾਤ ਕਰਨ ਲਈ ਬਜ਼ੁਰਗ ਹੋਣ। ਪਰ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਤੇ ਮੈਨੂੰ ਆਸ ਹੈ ਕਿ ਪੰਜਾਬੀ ਲਹਿਰ ਦੇ ਪਲੇਟਫਾਰਮ ਦੇ ਥਰੂ ਸ਼ਾਇਦ ਸਾਡੀ ਕਿਸੇ ਨਾਲ ਮੁਲਾਕਾਤ ਹੋ ਜਾਵੇ। ਚਲੋ ਜੀ, ਹੋ ਸਕਦਾ ਇਸ ਵੀਡੀਓ ਤੋਂ ਬਾਅਦ ਜਿਹੜੇ ਮੁਹੰਮਦੀਪੁਰ ਤੋਂ ਉੱਠ ਕੇ ਗਏ ਨੇ ਕਸੂਰ ਤੋਂ ਛਾਂਗਾ ਮਾਂਗਾ ਦੇ ਕੋਲ, ਜੀ ਜੇ ਮੈਂ ਗਲਤ ਨਹੀਂ ਤੇ ਉੱਥੋਂ ਜਿਹੜੇ ਉੱਠ ਕੇ ਗਏ ਨੇ ਉਹਨਾਂ ਤੱਕ ਵੀਡੀਓ ਪਹੁੰਚ ਜਾਏ, ਜਾਂ ਹੁਣ ਮੁਹੰਮਦੀਪੁਰ ਵਾਲੇ ਜੋ ਸਾਨੂੰ ਕੁਝ ਦੱਸ ਸਕਣ, ਸ਼ਾਇਦ ਉੱਥੇ ਕੋਈ ਇਸ ਤਰ੍ਹਾਂ ਦੀ ਪੁਰਾਣੀ ਹਿਸਟੋਰੀਕਲ ਬਿਲਡਿੰਗ ਹੋਵੇ, ਕੋਈ ਜਗ੍ਹਾ ਹੋਵੇ ਜਿਹਦਾ ਸਾਨੂੰ ਦੱਸ ਸਕਣ। ਅੱਛਾ ਡਾਕਟਰ ਸਾਹਿਬ, ਸਾਰਿਆਂ ਨਾਲ ਪਹਿਲੋਂ ਗੱਲ ਆਈ ਸੀ ਮਿਹਰਬਾਨ। ਇਹ ਮਿਹਰਬਾਨ ਹੈ ਕੌਣ ਸੀ? ਇਹ ਮਿਹਰਬਾਨ, ਇਹਦਾ ਐਕਚੁਅਲੀ ਅਸਲੀ ਨਾਮ ਸੀਗਾ ਢਿੱਲੋਂ ਸਾਹਿਬ ਮਨੋਹਰ ਦਾਸ। ਤੋ ਮਿਹਰਬਾਨ ਦਾ ਪੂਰਾ ਨਾਮ ਸੀ ਮਨੋਹਰ ਦਾਸ, ਪਰ ਉਹਨੂੰ ਪਪੂਲਰਲੀ ਮਿਹਰਬਾਨ ਕਹਿ ਕੇ ਬੁਲਾਇਆ ਜਾਂਦਾ। ਉਹ ਜਿਹੜੀ ਆਪਣੇ ਸਿੱਖ ਧਰਮ ਦੇ ਅਲੱਗ, ਜਿੱਦਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਸਾਹਿਬ, ਫਿਰ ਗੁਰੂ ਅੰਗਦ ਦੇਵ ਜੀ, ਫਿਰ ਗੁਰੂ ਅਮਰਦਾਸ ਜੀ, ਫਿਰ ਚੌਥੇ ਗੁਰੂ ਨੇ ਸ੍ਰੀ ਗੁਰੂ ਰਾਮਦਾਸ ਜੀ। ਉਹਨਾਂ ਦਾ ਜਿਹੜਾ ਬੇਟਾ ਸੀ ਪ੍ਰਿਥੀ ਚੰਦ, ਇਹ ਅੱਗੇ ਮਿਹਰਬਾਨ ਉਹਨਾਂ ਦਾ ਬੇਟਾ ਸੀ। ਸੋ ਮਤਲਬ ਚੌਥੇ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦਾ ਪੋਤਾ ਸੀਗਾ, ਇਹ ਗ੍ਰੈਂਡਸਨ ਸੀਗਾ ਚੌਥੇ ਗੁਰੂ ਸਾਹਿਬ ਦਾ। ਸੋਢੀ ਇਹਨਾਂ ਦਾ ਲਾਸਟ ਨੇਮ ਹੈਗਾ। ਸੋ ਮਿਹਰਬਾਨ ਇਹਨੂੰ ਫਸਟ ਨੇਮ ਪਪੂਲਰਲੀ ਕਿਹਾ ਜਾਂਦਾ ਸੀ, ਪਰ ਇਹਦਾ ਪੂਰਾ ਨਾਮ ਸੀ ਜੋ ਮਨੋਹਰ ਦਾਸ ਸੀਗਾ। ਸੋ ਦੈਟਸ ਹਾਊ ਹੀ ਇਜ਼ ਕਨੈਕਟਡ ਟੂ ਦ ਸਿੱਖ ਗੁਰੂਜ਼ ਫੈਮਿਲੀ। ਜੀ ਢਿੱਲੋਂ ਸਾਹਿਬ। ਅੱਛਾ, ਮੈਂ ਚਾਰਜਰ ਫਿਕਸ ਕਰਨ ਲੱਗ ਪਿਆ। ਕੋਈ ਗੱਲ ਨਹੀਂ। ਮਤਲਬ ਇਹ ਚੌਥੇ ਗੁਰੂ ਸਾਹਿਬ ਦੇ ਅੱਗੋਂ ਉਹਨਾਂ ਦੀ, ਹਾਂ, ਚੌਥੇ ਗੁਰੂ ਸਾਹਿਬ ਦੇ ਗ੍ਰੈਂਡਸਨ ਸੀ, ਪੋਤਾ ਸੀ। ਸੋ ਉਹਨਾਂ ਦੀ ਫੈਮਿਲੀ ਚੋਂ ਸੀ, ਕਿਉਂਕਿ ਚੌਥੇ ਗੁਰੂ ਸਾਹਿਬ ਦੀ ਜਿਹੜੀ ਰਿਸ਼ਤੇਦਾਰੀ ਹੈ ਤੀਜੇ ਗੁਰੂ ਸਾਹਿਬ ਦੇ ਨਾਲ ਵੀ ਹੈ। ਇਸ ਕਰਕੇ ਜਿਹੜੇ ਇਹ ਮਿਹਰਬਾਨ ਔਰ ਇਹਦੇ ਨਾਲ ਜੁੜਦੇ ਕਰੈਕਟਰਸ ਨੇ, ਇਹਨਾਂ ਨੂੰ ਇਨਸਾਈਡ ਨੌਲੇਜ ਬਹੁਤ ਸੀ, ਕਿਉਂਕਿ ਇਹ ਗੁਰੂ ਸਾਹਿਬ ਦੀ ਐਕਚੁਅਲੀ ਫੈਮਿਲੀਜ਼ ਚੋਂ ਹੀ ਬਿਲੋਂਗ ਕਰਦੇ ਸੀਗੇ। ਚੌਥੇ ਗੁਰੂ ਸਾਹਿਬ ਇਹਨਾਂ ਦੇ ਦਾਦਾ ਜੀ, ਜਿਵੇਂ ਮੈਂ ਕਿਹਾ, ਅੱਗੇ ਜਿਹੜੇ ਤੀਜੇ ਗੁਰੂ ਸਾਹਿਬ ਸੀ ਉਹ ਉਹਨਾਂ ਦੇ ਫਾਦਰ ਇਨ ਲਾਅ ਸੀਗੇ ਚੌਥੇ ਗੁਰੂ ਸਾਹਿਬ ਦੇ। ਸੋ ਇਸ ਕਰਕੇ ਇਹ ਜਿਹੜਾ ਪਰਿਵਾਰ ਸੀ ਮਿਹਰਬਾਨ ਦਾ ਪਰਿਵਾਰ, ਜਾਂ ਪ੍ਰਿਥੀ ਚੰਦ ਅੱਗੇ ਪਰਿਵਾਰ, ਇਹ ਵੀ ਗੁਰੂ ਘਰ ਦੇ ਬਿਲਕੁਲ ਨਾਲ ਮਤਲਬ ਉਹਨਾਂ ਦੇ ਵਿੱਚੋਂ ਹੀ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚੋਂ ਹੀ ਸੀ। ਅੱਛਾ, ਇਹ ਡਾਕਟਰ ਸਾਹਿਬ ਇਹ ਹੇਹਰ ਪਿੰਡ ਨਾਲ ਹੀ ਕੋਈ ਜੁੜਦਾ ਨਾ, ਅੱਗੇ ਆਪਾਂ ਚੈਪਟਰ ਕੀਤਾ। ਬਿਲਕੁਲ ਠੀਕ ਹੈ ਜੀ ਢਿੱਲੋਂ ਸਾਹਿਬ, ਤੁਸੀਂ ਇਹ ਜਿਹੜਾ ਆਪਾਂ ਪ੍ਰਿਥੀ ਚੰਦ ਹੈ ਉਹਦੇ ਨਾਲ ਆਪਾਂ ਰਿਲੇਟਡ ਹੇਹਰ ਪਿੰਡ ਦੀ ਗੱਲ ਕੀਤੀ ਸੀ, ਜਿਹਨੂੰ ਹੀਰ ਜਾਂ ਹੇਰ ਪਿੰਡ ਵੀ ਕਿਹਾ ਜਾਂਦਾ। ਹਾਂਜੀ, ਹੇਹਰ ਹੀ ਕਹਿੰਦੇ ਆ, ਠੀਕ ਹੈ। ਸੋ ਉਹ ਜਿਹੜਾ ਪਿੰਡ ਹੈਗਾ ਉਹ ਪ੍ਰਿਥੀ ਚੰਦ ਦੇ ਸਹੁਰੇ ਸੀਗੇ, ਜਿੱਥੇ ਉਹ ਰਹਿੰਦਾ ਸੀ। ਠੀਕ ਹੈ। ਹੁਣ ਅੱਗੇ ਉਹਦੇ ਜਿਹੜਾ ਬੇਟਾ ਹੈ ਇਹ ਮਿਹਰਬਾਨ, ਉਹ ਇੱਥੇ ਨੇੜੇ ਆਹ ਜਿਹੜਾ ਪਿੰਡ ਹੈਗਾ ਇਹ ਵੀ ਕਸੂਰ 'ਚ ਹੀ ਹੈ, ਮੁਹੰਮਦੀਪੁਰ, ਉਹ ਇੱਥੇ ਸ਼ਿਫਟ ਹੋ ਗਿਆ ਸੀ। ਜਿਹੜਾ ਪਿੰਡ ਮੁਹੰਮਦੀਪੁਰ ਹੈ, ਜਿੱਥੇ ਕਿ ਇਹਨੇ ਅਬਾਊਟ 1650 ਦੇ ਵਿੱਚ 1650 ਦੇ ਵਿੱਚ ਇਹ ਜਿਹੜੀ ਇਤਿਹਾਸਿਕ ਜਨਮ ਸਾਖੀ ਹੈਗੀ ਆ, ਮਿਹਰਬਾਨ ਜਨਮ ਸਾਖੀ ਦੇ ਨਾਮ ਤੇ ਜਿਹੜੀ ਮਸ਼ਹੂਰ ਹੈਗੀ ਆ, ਕਾਫੀ ਜ਼ਿਆਦਾ ਕੰਟਰੋਵਰਸ਼ੀਅਲ ਹੈ। ਇਹ ਤੇ ਕਾਫੀ ਟਿੱਕਾ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਨੇ, ਤੇ ਇਹ ਸਭ ਤੋਂ ਕਹਿ ਲਓ ਵੀ ਕਿਹਾ ਜਾਂਦਾ ਵੀ ਇਹ ਲੀਸਟ ਰਿਸਰਚਡ ਮੈਨੂਸਕ੍ਰਿਪਟ ਹੈ, ਕਿਉਂਕਿ ਇਹਦੀ ਰੈਪੂਟੇਸ਼ਨ ਇੰਨੀ ਖਰਾਬ ਹੋ ਗਈ ਇਸ ਜਨਮ ਸਾਖੀ ਦੀ ਵੀ ਇਹਦੇ ਤੇ ਬੜੀ ਜਿਹੜੀ ਰਿਸਰਚ ਜਿਹੜੀ ਉਹ ਕੀਤੀ ਨਹੀਂ ਗਈ ਐਜ਼ ਕੰਪੇਅਰ ਟੂ 3 ਅਦਰ ਜਨਮ ਸਾਖੀ। ਦਿਸ ਇਜ਼ ਦ ਲੀਸਟ ਰਿਸਰਚਡ ਮੈਨੂਸਕ੍ਰਿਪਟ ਅਮੰਗਸਟ ਆਲ ਦੋਸ 4। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ, ਇਹ ਮਿਹਰਬਾਨ ਦੇ ਬਚਪਨ ਬਾਰੇ ਪਹਿਲਾਂ ਥੋੜਾ ਜਿਹਾ ਦੱਸੋ, ਕਿਵੇਂ ਸੀ, ਕਿੱਥੇ ਰਿਹਾ, ਉੱਥੇ ਮੁਹੰਮਦੀਪੁਰ ਹੀ ਬਹੁਤਾ ਰਿਹਾ ਜਾਂ ਹੇਹਰ ਪਿੰਡ ਰਿਹਾ? ਇਹਦੇ ਬਚਪਨ ਬਾਰੇ ਜਿੰਨਾ ਮੈਂ ਲੱਭ ਸਕਿਆ ਢਿੱਲੋਂ ਸਾਹਿਬ, ਇੱਕ ਤਾਂ ਹੈਗੀ ਕਿ ਦਾ ਬਰਥ ਜਿਹੜਾ ਹੋਇਆ, ਇਹਨਾਂ ਦਾ ਬਰਥ ਹੋਇਆ ਮਿਹਰਬਾਨ ਦਾ 1581 1581। ਸੋ ਇਹਦੀ ਬਚਪਨ ਦੀ ਮੈਨੂੰ ਇੱਕ ਬੜੀ ਖਾਸੀਅਤ ਇਹ ਲੱਭੀ ਹੈ, ਕਿਉਂਕਿ ਲੇਟਰ ਔਨ ਏਜ ਦੇ ਵਿੱਚ ਤਾਂ ਇਹ ਗੁਰੂ ਸਾਹਿਬ ਦੇ ਨਾਲ ਤਕਰਾਰ ਕਹਿ ਲਓ ਜਾਂ ਕੰਪੀਟੀਸ਼ਨ ਕਹਿ ਲਓ ਜਾਂ ਸ਼ਰੀਕੇਬਾਜ਼ੀ, ਲੜਾਈ ਝਗੜੇ, ਉਹ ਵੱਡੀ ਉਮਰ 'ਚ ਇਹਨਾਂ ਦੇ ਕਾਫੀ ਇਤਿਹਾਸ ਦੇ ਵਿੱਚ ਸਾਨੂੰ ਜਿਹੜੀਆਂ ਐਗਜ਼ਾਮਪਲਸ ਮਿਲ ਜਾਂਦੀਆਂ। ਪਰ ਜਿਹੜਾ ਮਿਹਰਬਾਨ ਆ, ਇਹਦੇ ਬਾਰੇ ਬਚਪਨ ਦੇ ਵਿੱਚ ਮੈਨੂੰ ਇੱਕੋ ਇੰਟਰਸਟਿੰਗ ਲਾਈਨ ਲੱਭੀ ਹੈ, ਜਿਹੜੀ ਮੈਂ ਆਪਣੇ ਕੁਝ ਦਰਸ਼ਕਾਂ ਨੂੰ ਸੁਣਾਉਣਾ ਚਾਹੂੰਗਾ, ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਵੀ
ਲਿਖੀ ਹੈ। ਇਹ ਫਾਰਸੀ ਦੀ ਬੁੱਕ ਹੈ ਜੀ, ਤਾਰੀਖੇ ਸਿੱਖਾਂ। ਤਰੀਕੇ ਸਿੱਖਾਂ। ਹਾਂਜੀ, ਇਹ 1811 ਚ ਕਿਤਾਬ ਲਿਖੀ ਗਈ ਹੈ। ਇਹਦਾ ਆਥਰ ਹੈ ਖੁਸ਼ਵਕਤ ਰਾਏ। ਖੁਸ਼ਵਕਤ ਰਾਏ ਫਾਰਸੀ ਚ ਲਿਖਦਾ, ਅਜ਼ ਪ੍ਰਿਥੀਮਲ ਮਿਹਰਬਾਨ ਪਿਸਰੇ ਬੂਦਵਾਊ ਅਜ਼ ਬਦੂ ਸੁਬਹ ਯੌਲ ਓਮ ਤਮੀਜ਼ਮ ਸੁਬਰਾਏ ਫੁਕਰਾਏ ਕਾਮਲ ਵਾ ਮੁਸ਼ਾਗਲ ਇਲਮ ਵਾ ਅਦਬੂ ਮਿਦਾਸ਼ਤ। ਉਹ ਮਤਲਬ ਕਹਿੰਦਾ ਵੀ ਮਿਹਰਬਾਨ ਸੀ ਜਿਹੜਾ, ਇਹ ਪ੍ਰਿਥੀਮਲ ਦਾ ਬੇਟਾ ਸੀ। ਜਦੋਂ ਵੱਡਾ ਹੋ ਗਿਆ ਉਹ ਹਮੇਸ਼ਾ ਪੜ੍ਹਨ ਦੇ ਵਿੱਚ ਜਿਹੜਾ ਸੀ ਉਹ ਮਸ਼ਰੂਫ ਰਹਿੰਦਾ ਸੀਗਾ, ਤੇ ਜਿਹੜੇ ਵੀ ਆਉਣ ਜਾਣ ਵਾਲੇ ਸਾਧੂ ਹੁੰਦੇ ਸੀ, ਸੰਤ ਹੁੰਦੇ ਸੀ, ਉਹਨਾਂ ਦੀ ਕੰਪਨੀ ਦੇ ਵਿੱਚ ਜਿਹੜਾ ਸੀ ਉਹ ਆਪਣੇ ਆਪ ਨੂੰ, ਆਪਣੀ ਨੌਲੇਜ ਨੂੰ ਵਧਾਉਂਦਾ ਰਹਿੰਦਾ ਸੀ। ਅਗਲੀ ਲਾਈਨ ਜਿਹੜੀ ਉਹ ਬੜੀ ਇੰਪੋਰਟੈਂਟ ਲਿਖਦਾ ਖੁਸ਼ਵਕਤ ਰਾਏ ਆਪਣੀ ਕਿਤਾਬ ਤਰੀਖੇ ਸਿੱਖਾਂ ਦੇ ਵਿੱਚ। ਉਹ ਲਿਖਦਾ, ਨਜ਼ਰ ਬਰਾਂ ਗੁਰੂ ਅਰਜਨ ਅੱਜ ਬਸ ਮਤਵਜਾ ਅਹਿਲਾਲ ਮਹਿਬੂਦ। ਮੈਂ ਦੁਬਾਰਾ ਬੋਲਦਾ ਹਾਂ ਲਾਈਨ, ਨਜ਼ਰ ਬਰਾਂ ਗੁਰੂ ਅਰਜਨ ਬਸ ਮਤਵਜਾ ਅਹਿਵਾਲ ਮਹਿਬੂਦ। ਉਹਦਾ ਮਤਲਬ ਕਹਿਣ ਦਾ ਵੀ ਇਸ ਕਰਕੇ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੀਗੇ, ਜਿਹੜੇ ਕਿ ਇਹਦੇ ਚਾਚਾ ਜੀ ਸੀਗੇ, ਉਹ ਇਹਦੇ ਵੱਲ ਬਹੁਤ ਜ਼ਿਆਦਾ ਤਵੱਜੋ ਔਰ ਧਿਆਨ ਦਿੰਦੇ ਸੀ, ਕਿਉਂਕਿ ਇਹ ਛੋਟਾ ਹੁੰਦਾ ਪੜ੍ਹਾਈ ਲਿਖਾਈ 'ਚ ਬਹੁਤ ਹੁਸ਼ਿਆਰ ਸੀਗਾ ਤੇ ਹਮੇਸ਼ਾ ਪੜ੍ਹਾਈ ਲਿਖਾਈ ਦੀਆਂ ਗੱਲਾਂ ਕਰਦਾ ਸੀ। ਤੇ ਜਿਹੜੇ ਸਾਧੂ ਸੰਤ ਆਉਂਦੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਕਾਫੀ ਆਪਣੇ ਆਪ ਨੂੰ, ਆਪਣੀ ਨੌਲੇਜ ਨੂੰ ਇਨਕਰੀਜ਼ ਕਰਦਾ ਸੀ। ਮਤਲਬ ਕਹਿ ਲਓ ਵੀ ਇਹਦੇ ਬਚਪਨ ਦੇ ਵਿੱਚ ਇਹ ਬ੍ਰਿਲੀਅੰਟ ਚਾਈਲਡ ਸੀ, ਇਸ ਕਰਕੇ ਇਹਦਾ ਆਪਣੇ ਚਾਚਾ ਜੀ ਦੇ ਨਾਲ ਬਹੁਤ ਪਿਆਰ ਸੀਗਾ, ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਹੈਗੇ। ਇਹ ਬਚਪਨ ਦੀ ਜਿਹੜੀ ਮੈਨੂੰ ਇੱਕ ਲਿਖਤ ਫਾਰਸੀ ਦੀ ਕਿਤਾਬ 'ਚੋਂ ਜੋ ਮਿਲੀ ਹੈ। ਅੱਛਾ ਡਾਕਟਰ ਸਾਹਿਬ, ਫਾਰਸੀ ਤੋਂ ਹਟ ਕੇ ਥੋੜਾ ਜਿਹਾ ਕੁਐਸਚਨ ਮੇਰਾ, ਮੈਂ ਆਪਣੇ ਦਾਦਾ ਜੀ ਨੂੰ ਵੇਖਿਆ ਸੀ, ਇਹਨਾਂ ਨੂੰ ਉਸ ਦੌਰ ਵਾਲਿਆਂ ਨੂੰ ਫਾਰਸੀ ਫਲੂਐਂਟਲੀ ਇਹ ਬਹੁਤ ਆਉਂਦੀ ਹੁੰਦੀ ਸੀ, ਫਾਰਸੀ ਤੋਂ ਜ਼ਿਆਦਾ ਬੋਲੀ ਜਾਂਦੀ ਸੀ? ਨਹੀਂ, ਚਲੋ ਸਭ ਇਹ ਹੋਇਆ ਸੀ ਜਦੋਂ ਨਾ ਸਿੱਖ ਦੌਰ ਆਇਆ, ਉਸ ਵੇਲੇ ਬੜਾ ਇੱਕ ਕੁਐਸਚਨ ਸੀ ਪਈ, ਜਿਹੜੀ ਹੁਣ ਪੁਰਾਣੀ ਮੁਗਲਾਂ ਦੀ ਜਿਹੜੀ ਲੈਂਗੁਏਜ ਸੀਗੀ, ਜਿਹੜੀ ਮੁਗਲ ਦੀ ਲੈਂਗੁਏਜ ਸੀਗੀ ਉਹ ਇੰਡੋ ਪਰਸ਼ੀਅਨ ਸੀਗੀ, ਫਾਰਸੀ ਦਾ ਟੱਚ ਸੀਗਾ ਬਹੁਤ। ਠੀਕ ਹੈ, ਹੁਣ ਜਦੋਂ ਵਿੱਚ ਫਿਰ ਸਿੱਖ ਮਿਸਲਾਂ ਆ ਗਈਆਂ, ਵਿੱਚ ਅਫਗਾਨ ਆ ਗਏ, 60-70 ਸਾਲ ਤਾਂ ਪੰਜਾਬ 'ਚ ਕੋਈ ਵਧੀਆ ਰੂਲ ਰਿਹਾ ਹੀ ਨਹੀਂ, ਪਤਾ ਹੀ ਨਹੀਂ ਲੱਗਾ, ਬਹੁਤ ਰੌਲਾ ਘਦੌੜਾ ਰਿਹਾ 60-70 ਸਾਲ। ਜਦੋਂ ਮੁਗਲ ਸਲਤਨਤ ਦਾ ਪਤਨ ਹੋਇਆ, ਕਾਫੀ ਕੋਈ ਡਿਟੇਲ ਆਪਾਂ ਨੂੰ ਮਿਲਦੀ ਨਹੀਂ ਹੈ, ਪਰ ਜਦੋਂ ਸਿੱਖ ਸਟੈਬਲਿਸ਼ ਹੋ ਗਏ ਉਦੋਂ ਉਹਨਾਂ ਲਈ ਬਹੁਤ ਲੋਕਾਂ ਨੇ ਕਿਹਾ ਵੀ ਇਹਨੂੰ ਪੰਜਾਬੀ 'ਚ, ਗੁਰਮੁਖੀ 'ਚ ਕਨਵਰਟ ਕੀਤਾ ਜਾਵੇ। ਉਹਦੀ ਕਈ ਐਗਜ਼ਾਮਪਲਸ ਹੈਗੀਆਂ, ਜਿਹਨਾਂ 'ਚ ਆਪਣੇ ਜਿਹੜੇ ਫਕੀਰ ਫੈਮਿਲੀ ਹੈਗੀ ਉਹਨਾਂ ਨੇ ਕਿਹਾ ਵੀ ਨਹੀਂ, ਫਾਰਸੀ 'ਚ ਜੋ ਗੱਲ, ਫਾਰਸੀ 'ਚ ਪੁਰਾਤਨ ਫਾਰਸੀ ਜਿਹੜੀ ਹੈਗੀ ਇੰਡੋ ਪਰਸ਼ੀਅਨ ਅਸੀਂ ਉਹਨੂੰ ਕਹਿੰਦੇ ਹਾਂ, ਜੋ ਗੱਲ ਉਹ 'ਚ ਕਹੀ ਜਾ ਸਕਦੀ ਹੈ ਸਰਕਾਰੀ ਦਰਬਾਰੇ 'ਚ, ਉਹ ਨਹੀਂ ਕਹੀ ਜਾ ਸਕਦੀ। ਇਸ ਕਰਕੇ ਆਪਣੇ ਸਾਰੇ ਖਿੱਤੇ ਦੇ ਲੋਕਾਂ ਨੂੰ ਜਿਹੜੀ ਫਾਰਸੀ ਸੀ ਉਹ ਸਿੱਖਣੀ ਪੈ ਗਈ ਸੀ ਸਿੱਖ ਰਾਜ ਦੇ ਦੌਰਾਨ, ਕਿਉਂਕਿ ਸਿੱਖ ਰਾਜ ਦਾ ਜਿੰਨਾ ਕੰਮਕਾਰ ਸੀ ਉਹ ਸਾਰਾ ਇੰਡੋ ਪਰਸ਼ੀਅਨ 'ਚ ਹੁੰਦਾ ਸੀ। ਸੋ ਜਿਹੜੇ 60-70 ਸਾਲ ਹੈ ਸਿੱਖ ਟਾਈਮ ਦੇ, ਉਹਦੇ ਵਿੱਚ ਫਾਰਸੀ ਵਾਸ ਦਾ ਮੀਡੀਅਮ ਆਫ ਐਨੀ ਆਫੀਸ਼ੀਅਲ ਡਾਕੂਮੈਂਟੇਸ਼ਨ ਵਗੈਰਾ। ਹੁਣ 60-70 ਸਾਲ ਬਹੁਤ ਹੁੰਦੇ ਆ। ਉਸ ਤੋਂ ਬਾਅਦ ਫਿਰ ਜਦੋਂ ਬ੍ਰਿਟਿਸ਼ ਵੀ ਆਏ, ਭਾਵੇਂ ਉਹਨਾਂ ਨੇ ਅੰਗਰੇਜ਼ੀ 'ਚ ਕਨਵਰਟ ਕਰਤਾ, ਪਰ ਜਿਹੜੀਆਂ ਇਹ ਜਿਹੜੇ ਕੁਝ ਸ਼ਬਦ ਹੈਗੇ ਆ, ਖਾਸ ਕਰਕੇ ਜਿਹੜੇ ਕਚਹਿਰੀਆਂ 'ਚ ਵਰਤੇ ਜਾਂਦੇ ਆ, ਉਹ ਅੱਖਰ ਹਾਲੇ ਵੀ ਫਾਰਸੀ ਦੇ ਹੀ ਚੱਲੇ ਆਉਂਦੇ ਆ, ਇੰਡੋ ਪਰਸ਼ੀਅਨ ਦੇ, ਜਿਹੜੇ ਕਿ ਸਿੱਖ ਦੌਰ ਜਾਂ ਉਸ ਤੋਂ ਪਹਿਲਾਂ ਮੁਗਲ ਦੌਰ ਦੇ ਵਿੱਚ ਸੀ, ਉਹੀ ਅੱਖਰ ਅੱਗੇ ਦੇ ਗਏ। ਇਸ ਕਰਕੇ ਜਿੱਦਾਂ ਤੁਸੀਂ ਆਪਣੇ ਬਜ਼ੁਰਗਾਂ ਦੀ ਗੱਲ ਕੀਤੀ ਹੈ, ਇੰਡੀਆ 'ਚ ਵੀ ਇਦਾਂ ਜਦੋਂ ਪਟਵਾਰੀਆਂ ਦੇ ਕੋਲ ਬੈਠੀਦਾ, ਉਹ ਕਈ ਅੱਖਰ ਜਿਹੜੇ ਹੁੰਦੇ ਆ ਉਹ ਉਸ ਸਕ੍ਰਿਪਟ 'ਚੋਂ ਆਉਂਦੇ ਆ, ਮਤਲਬ ਦੇ ਆਰ ਨਾਟ ਕਮਿੰਗ ਫਰੋਮ ਸੰਸਕ੍ਰਿਤ ਸਕ੍ਰਿਪਟ, ਦੇ ਆਰ ਕਮਿੰਗ ਮੋਰ ਫਰੋਮ ਦਿਸ ਇੰਡੋ ਪਰਸ਼ੀਅਨ ਸਕ੍ਰਿਪਟ। ਇਹ ਅਫੀਸ਼ੀਅਲ ਲੈਂਗੁਏਜ ਸੀ ਪੰਜਾਬ ਦੇ ਵਿੱਚ। ਅੱਛਾ, ਇਸ ਤੋਂ ਥੋੜਾ ਜ਼ਿਆਦਾ ਵੀ ਰੁਝਾਨ ਹੋ ਗਿਆ ਲੋਕਾਂ ਦਾ। ਅੱਛਾ ਡਾਕਟਰ ਸਾਹਿਬ, ਹਾਂਜੀ ਬਿਲਕੁਲ, ਆਪਣੇ ਟੌਪਿਕ ਤੇ ਹੁੰਦੇ, ਇਹਨਾਂ ਨੂੰ ਮੀਣੇ ਕਿਉਂ ਕਹਿੰਦੇ ਸੀ? ਮੀਣੇ ਇਹਨਾਂ ਨੂੰ ਕਹਿਣ ਦੇ ਕਈ ਕਾਰਨ ਹੈਗੇ ਆ। ਪਹਿਲਾਂ ਤਾਂ ਆਪਾਂ ਦੇਖੀਏ, ਜਿਹੜਾ ਮੀਣੇ ਹੈਗਾ ਉਹਦਾ ਮਤਲਬ ਵੈਸੇ ਇੰਗਲਿਸ਼ ਦਾ ਮਤਲਬ ਆਪਾਂ ਕਹਿੰਦੇ ਵੀ ਹਿਪੋਕਰੇਟ, ਕੋਈ ਡਿਸੀਟਫੁਲ, ਤੇ ਬੰਦਾ ਜਿਹੜਾ ਖਰਾਬ ਬੰਦਾ ਹੋਵੇ, ਮਤਲਬ ਨੈਗੇਟਿਵ ਦੇ ਵਿੱਚ ਆਉਂਦਾ ਮੀਣੇ, ਮਤਲਬ ਖਰਾਬ ਹੈਗੇ ਆ ਮੀਣੇ। ਮਤਲਬ ਉਹਦਾ ਇੱਥੇ ਆਮ ਲਫ਼ਜ਼ਾਂ 'ਚ ਯੂਜ਼ ਹੁੰਦਾ, ਬੜਾ ਮੀਣਾ ਹੀ ਹੈ। ਹਾਂ, ਬੜਾ ਮੀਣਾ ਜਿਹਾ ਬੰਦਾ ਹੈ, ਵੀ ਬੜਾ ਸ਼ੈਤਾਨ ਜਿਹਾ ਜਾਂ ਬੜਾ ਖਰਾਬ ਜਿਹਾ, ਮਤਲਬ ਕੋਈ ਘਟੀਆ ਜੀ ਪਲਾਨ ਕਰਨ ਵਾਲਾ। ਤੋ ਇਹਦੇ ਹੁਣ ਕਈ ਕਾਰਨ ਮੈਂ ਦੱਸ ਸਕਦਾ, ਜਿਹੜੇ ਕਿ ਮੈਨੂੰ ਲੱਗਦਾ ਵੀ ਇਹ ਕਾਰਨ ਹੋਣਗੇ। ਸਭ ਤੋਂ ਪਹਿਲਾਂ ਤਾਂ ਹੈਗਾ ਕਿ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੂੰ ਗੁਰਗੱਦੀ ਮਿਲੀ, ਉਹਨਾਂ ਦਾ ਬ੍ਰਦਰ ਸੀ ਜਿਹੜਾ ਪ੍ਰਿਥੀ ਚੰਦ ਵੱਡਾ ਸੀ, ਉਹਨੂੰ ਇਹ ਆਸ ਸੀ ਬਹੁਤ ਕਿ ਮੈਨੂੰ ਗੁਰਗੱਦੀ ਮਿਲੂਗੀ। ਜਦੋਂ ਨਹੀਂ ਮਿਲੀ ਤਾਂ ਉਹਨੇ ਬਿਲਕੁਲ 1581 ਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲੀ, ਆਪਣੇ ਗੁਰੂ ਜੀ ਤੋਂ, ਪਿਤਾ ਜੀ ਸਾਹਿਬ ਜੀ ਕੋਲੋਂ, ਸ਼੍ਰੀ ਗੁਰੂ ਰਾਮਦਾਸ ਜੀ ਕੋਲੋਂ। ਸੋ 1581 ਤੋਂ ਬਾਅਦ ਜਿਹੜਾ ਪ੍ਰਿਥੀ ਚੰਦ ਸੀ ਉਹ ਬਹੁਤ ਹੋਸਟਾਈਲ ਹੋ ਗਿਆ ਆਪਣੇ ਬ੍ਰਦਰ ਦੇ ਅਗੇਂਸਟ, ਕਿ ਉਹਨੂੰ ਆਸ ਸੀ ਵੀ ਮੈਨੂੰ ਗੱਦੀ ਮਿਲੂਗੀ। ਉਸ ਤੋਂ ਬਾਅਦ ਕੀ ਹੋਇਆ, ਫਿਰ ਉਹਨੂੰ ਆਸ ਸੀ ਅੱਗੇ ਕਿ ਚਲੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਉਸ ਵੇਲੇ ਕੋਈ ਔਲਾਦ ਨਹੀਂ ਸੀ। ਫਿਰ ਪ੍ਰਿਥੀ ਚੰਦ ਨੂੰ ਸੀ ਕਿ ਉਹਨਾਂ ਤੋਂ ਬਾਅਦ ਚਲੋ ਉਹਦਾ ਬੇਟਾ ਜਿਹੜਾ ਮਿਹਰਬਾਨ ਹੈ, ਜਿਹਦੇ ਬਾਰੇ ਆਪਾਂ ਅੱਜ ਚੈਪਟਰ ਕਰ ਰਹੇ ਹਾਂ, ਕਿ ਚਲੋ ਮਿਹਰਬਾਨ ਨੂੰ ਮਿਲ ਜਾਊਗੀ।
ਪੰਜਵੇਂ ਗੁਰੂ ਤੋਂ ਬਾਅਦ ਜਿਹੜੇ ਛੇਵੇਂ ਗੁਰੂ ਸੀ ਉਹ ਮਿਹਰਬਾਨ ਹੋ ਜਾਣਗੇ। ਪਰ ਉਸ ਤੋਂ ਬਾਅਦ 1595 ਚ 1595 ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਬਰਥ ਹੋਇਆ, ਜਿਹੜੇ ਮੁੜ ਕੇ ਛੇਵੇਂ ਗੁਰੂ ਸਾਹਿਬ ਬਣੇ। ਉਹ ਜਦੋਂ ਉਹ ਹੋਇਆ ਫਿਰ ਪ੍ਰਿਥੀ ਚੰਦ ਹੋਰ ਵੀ ਅੱਗ ਬਬੂਲਾ ਹੋ ਗਿਆ ਵੀ ਹੁਣ ਕੋਈ ਜਿਹੜੇ ਚਾਂਸ ਆ ਉਹ ਨਹੀਂ ਹੈਗਾ ਮਿਹਰਬਾਨ ਦਾ ਗੁਰਗੱਦੀ ਮਿਲਣ ਦਾ। ਇਸ ਕਰਕੇ ਉਹਨੇ ਫਿਰ ਕਿਹਾ ਜਾਂਦਾ ਵੀ ਉਹਨੇ ਕਈ ਈਵਨ ਸਕੀਮਾਂ ਵੀ ਲੜਾਈਆਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ। ਮੈਂ ਵਿੱਚ ਕਰਦਾ ਉਹਨਾਂ ਦੀ ਹਯਾਤੀ 'ਚ ਹੀ ਜਦੋਂ ਛੇਵੇਂ ਗੁਰੂ ਦਾ ਜਨਮ ਹੋਇਆ ਜੋ ਆਏ ਉਹਨਾਂ ਨੂੰ ਮੈਂ ਆਪਣੇ ਵਾਸਤੇ ਪੁੱਛਣਾ ਚਾਹ ਰਿਹਾ ਵੀ ਉਹ ਪਤਾ ਲੱਗ ਗਿਆ ਸੀ ਕਿ ਅਗਲੇ ਗੁਰੂ ਇਹ ਹੋਣੇ, ਇਹਨਾਂ ਨੂੰ ਜਾਣੀ ਨਹੀਂ ਏਦਾਂ ਨਹੀਂ ਸੀ, ਪਰ ਉਹ ਕਹਿ ਲਓ ਵੀ ਬਚਪਨ ਚ ਜਿਹੜੇ ਛੇਵੇਂ ਗੁਰੂ ਸਾਹਿਬ ਸੀ ਉਹਨਾਂ ਦਾ ਔਰ ਇਹ ਮਿਹਰਬਾਨ ਦਾ ਆਪਸ ਵਿੱਚ ਇਦਾਂ ਹੀ ਕਹਿ ਲਓ ਵੀ ਕਜ਼ਨਸ ਦਾ ਕੰਪੀਟੀਸ਼ਨ ਜਿਹਾ ਹੁੰਦਾ ਹੀ, ਕਿਉਂਕਿ ਇਹੀ ਚੀਜ਼ ਦੇਖਣੀ ਹੁੰਦੀ ਹੈ ਵੀ ਕਿਹਦਾ ਚਾਂਸ ਹੈਗਾ ਆ ਅਗਲਾ ਗੁਰੂ ਸਾਹਿਬ ਬਣਨ ਦਾ। ਤੇ ਜਿਹੜੇ ਗੁਰੂ ਹਰਗੋਬਿੰਦ ਸੀ ਜੀ ਉਹ ਕਾਫੀ ਉੱਪਰ ਜਾਣ ਲੱਗ ਪਏ ਸੀਗੇ। ਸੋ ਭਾਵੇਂ ਕਿ ਉਹ ਉਹਨਾਂ ਦੇ ਬੇਟਾ ਔਰ ਭਤੀਜਾ ਸੀ, ਸੋ ਇਹ ਇੰਪੋਰਟੈਂਟ ਸੀ ਪੰਜਵੇਂ ਗੁਰੂ ਸਾਹਿਬ ਦੇ ਲਈ ਵੀ ਉਹ ਅੱਗੇ ਗੁਰਗੱਦੀ ਕਿਹਨੂੰ ਦਿੰਦੇ ਆ। ਔਰ ਉਹ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਕਿਉਂਕਿ ਗੁਰੂ ਹਰਗੋਬਿੰਦ ਜੀ ਜ਼ਿਆਦਾ ਕਾਬਲ ਨੇ ਸਿੱਖ ਧਰਮ ਦੇ ਵਿੱਚ ਅੱਗੇ ਗੁਰਗੱਦੀ ਲੈਣ ਦੇ ਲਈ, ਸੋ ਇਹ ਜਿਹੜੀ ਸੀ ਇੰਡੀਕੇਸ਼ਨ ਹੋਣ ਲੱਗ ਪਈ ਸੀ। ਪਰ ਇਦਾਂ ਕਹਿਣਾ ਗਲਤ ਹੈ ਵੀ ਜਸਟ ਜਨਮ ਦੇ ਵੇਲੇ ਹੀ ਉਹਨੂੰ ਇਹ ਗੱਲ ਲੱਗਣ ਲੱਗ ਪਈ, ਕਿਉਂਕਿ ਫਿਰ ਤਾਂ ਇਹ ਹੋ ਗਿਆ ਕਿ ਪੰਜਵੇਂ ਪਾਤਸ਼ਾਹ ਨੇ ਆਪਣੇ ਬੇਟੇ ਨੂੰ ਗੁਰਗੱਦੀ ਦੇ ਦੇਣੀ। ਸੋ ਸਿੱਖ ਜਿਹੜੇ ਗੁਰੂਜ਼ ਹੈਗੇ ਇਦਾਂ ਨਹੀਂ ਸੀਗੇ ਸਾਰੇ, ਦੇ ਵਰ ਸਿਲੈਕਟਡ ਬੇਸਡ ਔਨ ਮੈਰਿਟ, ਮਤਲਬ ਮੈਰਿਟ ਦੇ ਆਧਾਰ ਤੇ ਅਗਲੇ ਗੁਰੂ ਸਾਹਿਬ ਜਿਹੜੇ ਵੀ ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਮੰਨਦੇ ਚੱਲਦੇ ਆ ਰਹੇ ਆ, ਜਿਹਨੂੰ ਅਸੀਂ ਇੱਕ ਜੋਤ ਕਹਿੰਦੇ ਆ ਵੀ ਅਗਲੇ ਗੁਰੂ ਸਾਹਿਬ ਵੀ ਉਹਦੀ ਜੋਤ ਹੀ ਸੀਗੇ। ਉਹਦਾ ਮਤਲਬ ਹੈਗਾ ਐਕਚੁਅਲੀ ਕਿ ਉਹੀ ਫਿਲਾਸਫੀ ਮੰਨਣੀ ਆ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਸਟਾਰਟ ਕੀਤੀ ਹੈ। ਇਸ ਕਰਕੇ ਆਪਾਂ ਕਿਸੇ ਹੋਰ ਚੈਪਟਰ 'ਚ ਵੀ ਗੱਲ ਕਰਾਂਗੇ ਅੱਗੇ ਦੀ ਅੱਗੇ ਜਦੋਂ ਗੁਰੂ ਸਾਹਿਬ ਜਾਂਦੇ ਆ ਉਹ ਕਿੱਦਾਂ ਸੇਮ ਪ੍ਰਿੰਸੀਪਲਸ ਜਿਹੜੇ ਉਹ ਮੇਨਟੇਨ ਰਹੇ, ਜਿਹਦੇ ਕਰਕੇ ਉਹ ਜਿਹੜੀ ਸਿੱਖ ਜਿਹੜਾ ਧਰਮ ਸੀਗਾ ਉਹ ਐਸਟੈਬਲਿਸ਼ ਹੋ ਸਕਿਆ। ਸੋ ਟੂ ਆਨਸਰ ਯੂਰ ਕੁਐਸਚਨ, ਇਟ ਇਜ਼ ਡਿਊਰਿੰਗ ਦਾ ਟੀਨੇਜ ਆਫ ਸ਼੍ਰੀ ਗੁਰੂ ਹਰਗੋਬਿੰਦ ਜੀ ਜਦੋਂ ਇਹ ਸੀ ਜਿਹੜੀਆਂ ਜ਼ਿਆਦਾ ਉਹਨੂੰ ਜਿਹੜਾ ਸੀ ਪੱਕਾ ਹੋਣ ਲੱਗਾ ਹੋਣਾ ਵੀ ਇਹ, ਪਰ ਉਹਨੇ ਬਚਪਨ 'ਚ ਕਿਉਂਕਿ ਉਹਨੂੰ ਸ਼ੱਕ ਸੀਗੀ, ਉਹਨੇ ਕੁਝ ਕਹਿ ਲਓ ਵੀ ਇਲਤਾਂ ਕੀਤੀਆਂ ਪ੍ਰਿਥੀ ਚੰਦ ਨੇ। ਈਵਨ ਇਹ ਵੀ ਕਿਹਾ ਜਾਂਦਾ ਵੀ ਉਹਨੇ ਸੱਪ ਛੱਡਿਆ ਇੱਕ ਵਾਰੀ, ਸ਼੍ਰੀ ਗੁਰੂ ਸਾਹਿਬ ਜੋ ਜਿਹਦੇ ਤੇ ਲੜ ਜਾਵੇ ਉਹਨਾਂ ਦੀ ਡੈਥ ਹੋ ਜਾਵੇ। ਈਵਨ ਇਹ ਮਤਲਬ ਕੁਝ ਬਚਪਨ ਦੀਆਂ ਕਹਾਣੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਮਤਲਬ ਉਹਨੇ ਇਹਨਾਂ ਨੂੰ ਨੁਕਸਾਨ ਇਹਨਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਸ ਪਰਿਵਾਰ ਨੂੰ, ਗੁਰੂ ਅਰਜਨ ਦੇਵ ਜੀ ਨੂੰ ਔਰ ਉਹਨਾਂ ਦੇ ਬੇਟੇ ਗੁਰੂ ਹਰਗੋਬਿੰਦ ਨੂੰ, ਜਿਸ ਤੋਂ ਕਿ ਇਹਨਾਂ ਨੂੰ ਫਿਰ ਜਿਹੜਾ ਹੈਗਾ ਨਾਮ ਮੀਣੇ ਜਿਹੜਾ ਸੀ ਕਹਿਣਾ ਸ਼ੁਰੂ ਹੋ ਗਿਆ। ਜਿਹੜਾ ਸਭ ਤੋਂ ਪਹਿਲੀ ਵਾਰੀ ਢਿੱਲੋਂ ਸਾਹਿਬ ਜਿਹੜਾ ਅੱਖਰ ਮੀਣੇ ਮੈਂ ਜਿਹੜਾ ਜਿੱਥੇ ਦੇਖਿਆ ਉਹ ਹੈਗਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ। ਭਾਈ ਗੁਰਦਾਸ ਜੀ ਦੀਆਂ ਵਾਰਾਂ ਬੜੀਆਂ ਕ੍ਰੈਡੀਬਲ ਸੋਰਸ ਆਫ ਇਨਫੋਰਮੇਸ਼ਨ ਮੰਨੀਆਂ ਗਈਆਂ। ਉਹ ਚੋਂ ਲਿਖਦੇ ਆ, ਬੜੀ ਡੂੰਗੀ ਚੋਟ ਮਾਰਦੇ ਆ ਇਹਨਾਂ ਦੇ ਉੱਤੇ। ਉਹ ਕਹਿੰਦੇ ਲਿਖਦੇ ਆ, ਮੀਣਾ ਹੋਏ ਪਿਰਥੀਆ ਕਰ ਕਰ ਟੇਢਕ ਬਰਲ ਚਲਾਇਆ। ਇਹ ਮਤਲਬ ਜਿਹੜਾ ਪ੍ਰਿਥੀ ਚੰਦ ਆ ਉਹ ਇੰਨਾ ਮੀਣਾ ਹੋ ਕੇ ਮਤਲਬ ਖਰਾਬ ਬੰਦਾ ਆ ਤੇ ਉਹ ਆਪਣੀ ਜਿਹੜੀ ਇਹ ਗਲਤ ਹਰਕਤਾਂ ਆ ਹਰ ਪਾਸੇ ਫੈਲਾਉਂਦਾ ਫਿਰਦਾ, ਜਿਹੜੀ ਆਪਣੀ ਇਹ ਸ਼ੈਤਾਨੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹਰ ਪਾਸੇ ਜਿਹੜੀਆਂ ਹੈਗਾ ਉਹ ਫੈਲਾਉਂਦਾ ਫਿਰਦਾ। ਜੀ ਢਿੱਲੋਂ ਸਾਹਿਬ। ਅੱਛਾ, ਮੈਂ ਸੌਰੀ ਜਿੰਨੇ ਵੀ ਸੁਣਦੇ ਨੇ ਸਾਨੂੰ ਵੇਖਣ ਦੇ ਨੇ, ਮੈਂ ਆਪਣੀ ਇਨਫੋਰਮੇਸ਼ਨ ਵਾਸਤੇ ਪੁੱਛਿਆ, ਗਲਤੀ ਗੁਤਾਈ ਉਹਦੀ ਮਾਫੀ ਚਾਹੁੰਦੇ ਆ। ਨਹੀਂ ਬਿਲਕੁਲ ਠੀਕ ਹੈ। ਇਹ ਕੁਐਸਚਨ ਢਿੱਲੋਂ ਸਾਹਿਬ ਬਹੁਤ ਕਾਮਨ ਹੈ, ਇਹ ਬਹੁਤ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਜਦੋਂ ਗੁਰੂ ਸਾਹਿਬ ਦੀ ਨੈਕਸਟ ਇਲੈਕਸ਼ਨ ਹੋਈ ਹੈ ਵੀ ਕੀ ਇਹ ਜਿਹੜਾ ਪੰਜਵੇਂ ਪਾਤਸ਼ਾਹੀ ਨੇ ਉਸ ਵੇਲੇ ਧਾਰ ਲਿਆ ਸੀ। ਸੋ ਆਈ ਪਰਸਨਲੀ ਥਿੰਕ ਕਿ ਉਹਨਾਂ ਨੇ ਨੈਕਸਟ ਜਿਹੜੀ ਗੁਰਗੱਦੀ ਹੈਗੀ ਆਪਣਾ ਬੇਟਾ ਹੋਣ ਕਰਕੇ ਨਹੀਂ ਅੱਗੇ ਹੋਈ। ਉਹਨਾਂ ਨੂੰ ਲੱਗਿਆ ਕਿ ਇਹ ਜਿਹੜੇ ਗੁਰੂ ਹਰਗੋਬਿੰਦ ਜੀ ਨੇ ਮੱਚ ਬੈਟਰ ਕੈਂਡੀਡੇਟ ਸੀਗੇ ਔਰ ਕਾਫੀ ਉਹਨਾਂ ਨੇ ਇਸ ਚੀਜ਼ ਨੂੰ ਹਰ ਗੁਰੂ ਸਾਹਿਬ ਨਹੀਂ, ਪਹਿਲੇ ਗੁਰੂ ਸਾਹਿਬ ਤੋਂ ਹੀ ਲੈ ਲਓ, ਉਹਨਾਂ ਨੇ ਆਪਣੇ ਬੇਟਿਆਂ ਦੀ ਬਜਾਏ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ। ਸੋ ਇਹ ਸਾਰੀਆਂ ਐਗਜ਼ਾਮਪਲ ਮਿਲ ਜਾਂਦੀਆਂ ਕਿ ਗੁਰਗੱਦੀ ਦੇਣ ਵੇਲੇ ਇਹਨੂੰ ਅਸੀਂ ਕਨਸੈਪਟ ਕਹਿੰਦੇ ਹਾਂ ਢਿੱਲੋਂ ਸਾਹਿਬ ਸਿੱਖੀਜ਼ਮ ਦੇ ਵਿੱਚ ਵੀ ਇੱਕੋ ਹੀ ਜੋਤ, ਵੀ ਗੁਰੂ ਨਾਨਕ ਦੇਵ ਸਾਹਿਬ ਤੋਂ ਇੱਕੋ ਜੋਤ। ਜੋਤ ਦਾ ਮਤਲਬ ਐਕਚੁਅਲੀ ਹੈਗਾ ਵੀ ਵਿਚਾਰ ਜਿਹੜੇ ਆ ਉਹ ਦੇਖਣੇ ਆ ਵੀ ਗਾਂ ਰਾਈਟ ਸੁਕਸੈਸਰ ਕੌਣ ਹੈਗਾ। ਔਰ ਇਹੀ ਕਮਾਲ ਹੈ ਹਰ ਗੁਰੂ ਸਾਹਿਬ ਦੀ ਕਿ ਉਹਨਾਂ ਨੇ ਹਰ ਜਿਹੜਾ ਵੀ ਨੈਕਸਟ ਆਇਆ ਉਹ ਜਿਹੜੀ ਜੋਤ ਹੈ ਉਹ ਬਹੁਤ ਵਧੀਆ ਚੱਲਦੀ ਰਹੀ, ਤਾਂ ਕਿ ਅੱਜ ਅਸੀਂ ਜਿੱਥੇ ਪਹੁੰਚੇ ਹਾਂ ਸਿੱਖ ਧਰਮ ਉਹ ਸਾਰਾ ਉਸ ਦਾ ਹੀ ਨਤੀਜਾ ਹੈ ਕਿ ਉਹ ਜਿਹੜਾ ਕਨੈਕਸ਼ਨ ਸੀ ਉਹ ਬਹੁਤ ਵਧੀਆ ਮੇਨਟੇਨ ਰਿਹਾ। ਅੱਛਾ, ਇਹਦੇ 'ਚ ਇਹਨਾਂ ਦੀ ਆਪਸੀ ਫਿਰ ਜੇ ਆਪਾਂ ਗੱਲ ਕਰਦੇ ਆ ਪ੍ਰਿਥੀ ਚੰਦ ਦੀ ਗੁਰੂ ਸਾਹਿਬ ਦੀ ਆਪਸੀ ਫਿਰ ਇਹਨਾਂ ਦੀ ਜਿਹੜੀ ਇੱਕ ਕਿਸਮ ਦੀ ਲੜਾਈ ਆਪਾਂ ਕਹਿ ਸਕਦੇ ਹਾਂ, ਬਹੁਤ ਜ਼ਬਰਦਸਤ ਇੱਕ ਦੂਜੇ ਦੀ ਇਹ ਵਜ੍ਹਾ ਸੀ, ਮੇਨ ਕਾਜ਼ ਇਹੀ ਸੀ। ਬਿਲਕੁਲ, ਔਰ ਇਹ ਕਾਫੀ ਜ਼ਿਆਦਾ ਸੀ ਘਰ 'ਚ ਲੜਾਈਆਂ, ਇਹ ਜਿਹੜੇ ਆਪਸ ਵਿੱਚ ਸ਼ਰੀਕਾਬਾਜੀ ਸੀ ਪ੍ਰਿਥੀ ਚੰਦ ਦੇ ਨਾਲ ਖਾਸ ਕਰਕੇ, ਔਰ ਲੇਟਰ ਔਨ ਮੁੜ ਕੇ ਮਿਹਰਬਾਨ ਨਾਲ ਵੀ ਕਿਹਾ ਜਾਂਦਾ।
ਇਹ ਕਾਫੀ ਜ਼ਿਆਦਾ ਲੈਵਲ ਤੇ ਅੱਗੇ ਵੱਧ ਗਈ ਸੀ, ਕਿਉਂਕਿ ਜਿਹੜਾ ਪ੍ਰਿਥੀ ਚੰਦ ਸੀ ਇਹਦਾ ਜਿਹੜਾ ਮੁਗਲ ਦਰਬਾਰ 'ਚ ਬਹੁਤ ਜ਼ਿਆਦਾ ਕਲੋਜ਼ ਐਸੋਸੀਏਸ਼ਨ ਸੀਗੀ। ਈਵਨ ਹੀ ਇਜ਼ ਬਲੇਮਡ ਪਈ ਜਿਹੜੀ ਗੁਰੂ ਸਾਹਿਬ ਦੀ ਸ਼ਹਾਦਤ ਹੈਗੀ ਆ ਉਹਦੇ ਵਿੱਚ ਵੀ ਇਹਨੇ ਸੁਲੀ ਖਾਨ ਦੇ ਨਾਲ ਮਿਲ ਕੇ ਜਾਂ ਉੱਥੇ ਚੰਦੂ ਦੇ ਨਾਲ, ਮਤਲਬ ਉਹ ਜਿਹੜੇ ਆਪਾਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀ, ਮਤਲਬ ਸੋ ਦੈਟਸ ਵਾਈ ਇਹ ਗੁਰੂ ਸਾਹਿਬ ਦੇ ਜਿਹੜੇ ਨਾਲ ਫੈਮਲੀਜ਼ ਦੇ ਵਿੱਚੋਂ ਕਜ਼ਨ ਸੀਗੇ ਜਾਂ ਬ੍ਰਦਰ ਸੀ, ਇਹਨਾਂ ਦੇ ਨਾਲ ਇਹਨਾਂ ਦਾ ਕਹਿ ਲਓ ਜਿਹੜਾ ਇਹ ਘਰ ਦੇ ਵਿੱਚ ਜੋ ਵੀ ਇਹ ਪ੍ਰੋਬਲਮ ਸੀਗੀਆਂ, ਦੈਟ ਵਾਜ਼ ਮੇਕਿੰਗ ਗੁਰੂ ਸਾਹਿਬਾਨ ਮਚ ਸਟਰੋਂਗਰ। ਔਰ ਇਸ ਕਰਕੇ ਹੀ ਸ਼ਾਇਦ ਕਿਹਾ ਵੀ ਜਾਂਦਾ ਵੀ ਉਹਨਾਂ ਨੇ ਕਈ ਕਦਮ ਉਠਾਏ ਜਿਹਦੇ ਕਰਕੇ ਛੇਵੇਂ ਪਾਤਸ਼ਾਹੀ ਨੇ ਜਿਹੜੇ ਹੈਗਾ ਸਿੱਖਾਂ ਨੂੰ ਹਥਿਆਰਬੰਦ ਕੀਤਾ। ਇੱਕ ਬੁੱਕ ਹੈਗੀ ਆ ਸਿਕਸ ਇਨ ਦਾ 17th ਸੈਂਚੁਰੀ, ਉਸ ਬੁੱਕ ਦੇ ਵਿੱਚ ਵੀ ਇਹ ਆਥਰ ਇਸ ਚੀਜ਼ ਨੂੰ ਬਹੁਤ ਵੱਡਾ ਰੋਲ ਦੱਸਦਾ ਆ। ਜਿੱਦਾਂ ਅਸੀਂ ਨਾਰਮਲੀ ਅਸੀਂ ਕਹਿੰਦੇ ਵੀ ਮੁਗਲਾਂ ਦੇ ਵਿਰੁੱਧ ਹਥਿਆਰ ਇਕੱਠੇ ਕੀਤੇ ਛੇਵੇਂ ਪਾਤਸ਼ਾਹੀ ਨੇ, ਪਰ ਉਹ ਜਿਹੜਾ ਆਥਰ ਹੈਗਾ ਆਪਣੀ ਕਿਤਾਬ ਦੇ ਵਿੱਚ ਕਾਫੀ ਜ਼ਿਆਦਾ ਇਹ ਕਹਿੰਦਾ ਵੀ ਨਹੀਂ, ਇਹ ਜਿਹੜਾ ਮਿਹਰਬਾਨ ਐਂਡ ਆਲ ਦੇ ਨਾਲ ਜਿਹੜਾ ਆਪਸ ਵਿੱਚ ਚੱਲ ਰਿਹਾ ਸੀ, ਇਸ ਕਰਕੇ ਵੀ ਦੈਟ ਵਾਜ਼ ਅਨਦਰ ਰੀਜ਼ਨ ਵੀ ਗੁਰੂ ਸਾਹਿਬ ਨੂੰ ਕਾਫੀ ਜ਼ਿਆਦਾ ਆਰਗੇਨਾਈਜ਼ ਆਪਣੇ ਜਿਹੜੇ ਫਾਲੋਅਰਸ ਨੂੰ ਕਰਨਾ ਪਿਆ। ਔਰ ਈਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਵੀ ਇਸ ਕਰਕੇ ਛੇਤੀ ਛੇਤੀ ਗੁਰੂ ਸਾਹਿਬ ਨੇ ਕੰਪਾਈਲ ਕੀਤੀ ਸੀ, ਤਾਂ ਕਿ ਜਿਹੜੇ ਇਹ ਮੀਣੇ ਆ ਇਹ ਕੋਈ ਆਪਣੀ ਜਿਹੜੀ ਹੋਰ ਲਿਖਤ ਆ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਸੋ ਇਹ ਸਾਰੇ ਕੁਝ ਇਸ ਹਿਸਟਰੀ ਦੇ ਵਿੱਚ ਮਿਹਰਬਾਨ ਪ੍ਰਿਥੀ ਚੰਦ ਸਿੱਖ ਹਿਸਟਰੀ ਪੜ੍ਹਨ ਦੇ ਲਈ ਇਹਨਾਂ ਦਾ ਰੋਲ ਸਮਝਣਾ ਬਹੁਤ ਜ਼ਰੂਰੀ ਹੈ। ਔਰ ਹੋਰ ਹਾਲੇ ਬਹੁਤ ਜ਼ਿਆਦਾ ਰਿਸਰਚ ਇਹਦੇ ਉੱਤੇ ਹੋਣ ਵਾਲੀ ਹੈ। ਜੀ ਢਿੱਲੋਂ ਸਾਹਿਬ। ਡਾਕਟਰ ਸਾਹਿਬ ਟਾਈਮ ਥੋੜਾ ਜਿਹਾ ਸ਼ਾਰਟ ਹੈ, ਹੋਰ ਵੀ ਮੇਰੇ ਕੋਲ ਕੁਐਸਚਨ ਮੇਰੇ ਜ਼ਾਤੀ ਨਹੀਂ ਪੁੱਛੋ, ਤੁਸੀਂ ਪੁੱਛੋ, ਦੈਟਸ ਓਕੇ। ਕਿਉਂਕਿ ਆਪਾਂ ਤੁਸੀਂ ਆਪਣੇ ਦੇਖੋ ਢਿੱਲੋਂ ਸਾਹਿਬ ਜਿਹੜਾ ਆਪਣਾ ਇਹ ਪ੍ਰੋਗਰਾਮ ਹੈਗੇ ਨਾ, ਆਪਾਂ ਜ਼ਰੂਰੀ ਨਹੀਂ ਕਿ ਆਪਾਂ ਆਪਣਾ ਟਾਈਮ ਆਪਣਾ 45 ਮਿੰਟ ਰੱਖਣਾ, ਆਪਾਂ ਆਪਣੇ ਚੈਪਟਰ ਨੂੰ ਹੋਰ ਐਪੀਸੋਡਸ 'ਚ ਵੰਡੀ ਜਾਣਾ। ਕਿਉਂਕਿ ਸਾਡਾ ਆਡੀਅנס ਕੌਣ ਹੈ? ਸਾਡਾ ਆਡੀਅנס ਹੈਗਾ ਆ ਪਾਕਿਸਤਾਨ 'ਚ ਰਹਿਣ ਵਾਲਾ ਉਹ ਇਨਸਾਨ ਜਿਹੜਾ ਸਿੱਖ ਇਤਿਹਾਸ ਬਾਰੇ ਜਾਣਨਾ ਚਾਹੁੰਦਾ। ਸੋ ਤੁਸੀਂ, ਕਿਉਂਕਿ ਅਸੀਂ ਇਹ ਚੀਜ਼ਾਂ ਬੋਲੀ ਜਾਂਦੇ ਕਿਉਂਕਿ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਰ ਤੁਹਾਡੇ ਜ਼ਿਹਨ 'ਚ ਜਿਹੜੀ ਵੀ ਇਦਾਂ ਦੀ ਗੱਲ ਆਉਂਦੀ ਹੈ, ਤੁਸੀਂ ਜੇ ਉਹ ਨਹੀਂ ਪੁੱਛੋਗੇ ਤਾਂ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਮੈਨੂੰ ਪਾਕਿਸਤਾਨ 'ਚ ਕਿੱਦਾਂ ਦੀ ਇਨਫੋਰਮੇਸ਼ਨ। ਅਸੀਂ ਚਾਹੁੰਦੇ ਵੀ ਤੁਹਾਡੇ ਰਿਸਰਚਰਸ ਇਹਦੇ ਉੱਤੇ ਰਿਸਰਚ ਕਰਨ, ਮਤਲਬ ਪਾਕਿਸਤਾਨ ਦੇ, ਉਹ ਤਾਂ ਹੀ ਕਰਨਗੇ ਨਾ ਜੇ ਅਸੀਂ ਉਹਨਾਂ ਦਾ ਇੰਟਰਸਟ ਇਹ 'ਚ ਜਗਾਵਾਂਗੇ। ਸੋ ਜੇ ਜਿਹੜਾ ਵੀ ਤੁਹਾਡਾ ਕੁਐਸਚਨ ਤੁਹਾਡੇ ਜ਼ਿਹਨ 'ਚ ਆਉਂਦਾ ਉਹਨੂੰ ਪਲੀਜ਼, ਆਪਾਂ ਨੂੰ ਕੋਈ ਕਾਹਲੀ ਨਹੀਂ ਹੈਗੀ, ਆਪਾਂ ਚਲੋ ਇਸ ਤਰ੍ਹਾਂ ਕਰਦੇ 45 ਮਿੰਟ ਤੇ ਰੱਖਾਂਗੇ, ਇਹਨੂੰ ਆਪਾਂ ਪਾਰਟਸ ਦੇ ਵਿੱਚ ਇਹਨੂੰ ਡਿਵਾਈਡ ਕਰ ਲਾਂਗੇ। ਤੇ ਜਿੰਨੇ ਵੀ ਸਾਨੂੰ ਹੁਣ ਦੇਖਣ ਦੇ ਨੇ ਦੋਵਾਂ ਪੇਜਾਂ ਤੇ ਇਸ ਵੇਲੇ ਉਹਨਾਂ ਦੋਸਤਾਂ ਨੂੰ ਕਹਾਂਗੇ ਵੀ ਹੁਣ ਜਿਸ ਤਰ੍ਹਾਂ ਹਿਸਟਰੀ ਜਿਹੜੀ ਆਪਾਂ ਡਾਕਟਰ ਸਾਹਿਬ ਅਸੀਂ ਡਿਸਕਸ ਕਰਦੇ ਹਾਂ ਵੀ ਸਿਰਫ ਸਿੱਖਾਂ ਦੀ ਹਿਸਟਰੀ ਨਹੀਂ, ਪਾਕਿਸਤਾਨ ਦੀ ਵੀ ਹਿਸਟਰੀ ਹੈ, ਇਹ ਸਿੱਖ ਧਰਮ ਦੀ ਵੀ ਹਿਸਟਰੀ ਆ। ਇਹਨਾਂ ਨੂੰ ਇਹਦੇ ਵਿੱਚ ਜਿਹੜੀਆਂ ਬਿਲਡਿੰਗ ਨੇ ਇਹਨਾਂ ਨੂੰ ਇਹ ਸਾਡੇ ਐਪੀਸੋਡ ਦੇ ਰਾਹੀਂ ਬਚਾਉਣ ਦਾ ਵੀ ਇੱਕ ਜਿੰਨੀਆਂ ਬਚੀਆਂ ਨੇ ਬਿਲਡਿੰਗ ਉਹਨਾਂ ਨੂੰ ਉੱਤੇ ਵੀ ਕੰਮ ਹੋ ਸਕਦਾ। ਇਸ ਕਿਤਾਬ ਨੂੰ ਜਿਹੜਾ ਵਾ ਜ਼ਰੂਰ ਤੁਸੀਂ ਜਿਹੜੇ ਪਾਕਿਸਤਾਨ ਲੋਕ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਓ ਕਿਸੇ ਨਾ ਕਿਸੇ ਰਾਹੀਂ। ਡਾਕਟਰ ਸਾਹਿਬ ਜਿਵੇਂ ਆਪਾਂ ਅੱਗੇ ਵੀ ਗੱਲ ਕਰ ਰਹੇ ਹਾਂ ਵੀ ਕਿਸੇ ਨਾ ਕਿਸੇ ਰਾਹੀਂ ਜਿਹੜੇ ਦੋਸਤ ਸਾਨੂੰ ਵੇਖਦੇ ਨੇ ਸੋਸ਼ਲ ਮੀਡੀਆ ਦੀ ਰਾਹੀਂ ਉਹ ਪਾਕਿਸਤਾਨ ਕਨੈਕਟ ਨੇ ਕਿਤੇ ਨਾ ਕਿਤੇ ਦੋਸਤਾਂ ਦੇ ਨਾਲ। ਹੁਣ ਈਦ ਦਾ ਦਿਨ ਮੌਕਾ ਬੜਾ, ਜਿਵੇਂ ਆਪਾਂ ਅੱਗੇ ਗੱਲ ਕਰਨਾ ਵੀ ਈਦ ਦਾ ਮੌਕਾ 5-6 ਦਿਨ ਰਹਿ ਗਏ। ਸੋ ਇਹ ਦੋਸਤ ਜਿਹੜੇ ਆ ਸਾਰੇ ਘੱਟੋ ਘੱਟ ਇੱਕ ਦੋ ਕਿਤਾਬਾਂ ਆਪਣੇ ਉਹ ਦੋਸਤ ਜਿਹੜੇ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਨੂੰ ਇੱਕ ਤੇ ਤੋਹਫਾ ਦੇਣ, ਗਿਫਟ ਦੇਣ ਉਹਨਾਂ ਨੂੰ। ਉਹਦੇ ਵਾਸਤੇ ਜੀ ਹਾਂਜੀ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਕੁਝ ਸੰਸਥਾਵਾਂ ਇਹੋ ਜਿਹੀਆਂ ਹੈਗੀਆਂ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵਿੱਚ, ਜਿਨ੍ਹਾਂ ਦੇ ਲਈ ਇਹ ਕਿਤਾਬ ਈਵਨ 100 ਕਿਤਾਬ ਲੈ ਕੇ ਵੀ ਉੱਥੇ ਵੰਡਣੀ ਕੋਈ ਮੁਸ਼ਕਿਲ ਕੰਮ ਨਹੀਂ ਹੈ। ਜੇ ਮੁਹੰਮਦੀਪੁਰ ਪਿੰਡ ਦੇ ਵਿੱਚ ਹੀ ਆਪਾਂ, ਮੈਂ ਇੱਕ ਐਗਜ਼ਾਮਪਲ ਦੇਣਾ, ਜੇ ਆਪਾਂ 100 ਕਿਤਾਬ ਮੁਹੰਮਦੀਪੁਰ ਪਿੰਡ ਦੇ ਵਿੱਚ ਦੇ ਦਈਏ, ਉਹਨਾਂ ਨੂੰ ਦੱਸੀਏ ਵੀ ਤੁਹਾਡੇ ਪਿੰਡ ਦੇ ਬਾਰੇ ਇੰਨਾ ਵੱਡਾ ਅਸੀਂ ਚੈਪਟਰ ਇੱਕ ਕਿਤਾਬ ਦੇ ਬਾਰੇ ਲਿਖਿਆ, ਕਿਤਾਬ ਦੇ ਵਿੱਚ ਲਿਖਿਆ ਕਿ ਅਸੀਂ ਇਸ ਪਿੰਡ ਨੂੰ ਸਿੱਖ ਟੂਰਿਜ਼ਮ ਦੇ ਨਕਸ਼ੇ ਤੇ ਲਿਆਉਣਾ ਚਾਹੁੰਦੇ ਹਾਂ ਜਾਂ ਹਿਸਟੋਰੀਅਨ ਦੀ ਨਜ਼ਰ ਲਿਆਉਣਾ ਚਾਹੁੰਦੇ ਹਾਂ। ਇਸ ਚੈਪਟਰ ਦੇ 1 2 3 4 5 6 ਪੇਜ ਨੇ, ਮਤਲਬ ਇਸ ਕਿਤਾਬ ਦੇ ਵਿੱਚ 6 ਪੇਜ ਆਪਾਂ ਮੁਹੰਮਦੀਪੁਰ ਨੂੰ ਲਾਏ ਆ। ਉਹ ਤਾਂ ਹੀ ਹੋਊ ਨਾ ਜੇ ਆਪਾਂ ਉੱਥੇ ਦੇ ਲੋਕਾਂ ਨੂੰ ਕਿਤਾਬ ਵੰਡਾਂਗੇ, ਔਰ ਕੱਲੀ ਇੱਕ ਲਾਇਬ੍ਰੇਰੀ 'ਚ ਦੇ ਕੇ ਕਿਤਾਬ ਨਹੀਂ ਬਣਨੀ। ਸੋ ਇਸ ਕਰਕੇ ਆਪਣੇ ਸਾਰੇ ਸੁਣਨ ਵਾਲਿਆਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਕਮੇਟੀ, ਆਪਣੀ ਕੋਈ ਤੁਹਾਡੀ ਕੋਈ ਸਿੱਖ ਸਪੋਰਟਸ ਫੈਡਰੇਸ਼ਨ, ਐਸੋਸੀਏਸ਼ਨ, ਕੁਝ ਵੀ ਤੁਹਾਡੀ ਐਸੋਸੀਏਸ਼ਨ ਹੈਗੀਆਂ, ਢਿੱਲੋਂ ਸਾਹਿਬ ਤੁਸੀਂ ਆਪਣਾ ਈਮੇਲ ਐਡ ਕਰ ਦਿਓ, ਢਿੱਲੋਂ ਸਾਹਿਬ ਨੂੰ ਕੰਟੈਕਟ ਕਰੋ ਤਾਂ ਕਿ ਇਹ ਕਿਤਾਬਾਂ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਕਰਦਾ। ਮੈਂ ਇੱਕ ਬੁੱਕ ਸ਼ਾਪ ਵਾਲੇ ਦਾ ਇੱਕ ਆਪਣਾ ਈਮੇਲ ਆਈਡੀ ਸੈਕੰਡਰੀ ਇੱਥੇ ਆਪਣੇ ਡਿਸਕ੍ਰਿਪਸ਼ਨ 'ਚ ਛੱਡ ਰਿਹਾ, YouTube ਤੇ ਵੀ ਤੇ Facebook ਤੇ ਵੀ। ਜਿਹੜੇ ਦੋਸਤ ਸਮਝਦੇ ਆ, ਮੇਰਾ ਖਿਆਲ ਹੈ ਮੈਂ ਆਪ ਜ਼ਾਤੀ ਇਹਦੇ ਨਾਲ ਇੱਕ ਤੇ ਜਿਵੇਂ ਆਪਾਂ ਗੱਲ ਕਰਦੇ ਵੀ ਦੋਵਾਂ ਕਮਿਊਨਿਟੀਆਂ ਦੀ, ਮੁਸਲਮਾਨ ਸਿੱਖਾਂ ਦੀ, ਇੱਕ ਤੇ ਥੋੜਾ ਜਿਹਾ ਪਿਆਰ ਦੇ ਵਿੱਚ ਵੀ ਇੰਪਰੂਵਮੈਂਟ ਆਏਗੀ ਜਦੋਂ ਇਸ ਮੌਕੇ ਤੇ, ਈਦ ਦੇ ਮੌਕੇ ਤੇ ਹੁਣ ਦੀ ਗੱਲ ਕਰਨਾ ਸਪੈਸੀਫਿਕ, ਉਹਨਾਂ ਦੇ ਘਰਾਂ 'ਚ ਕਿਤਾਬ ਦੇ ਰੂਪ 'ਚ ਤੋਹਫਾ ਪਹੁੰਚੇਗਾ ਤੇ ਮੇਰਾ ਖਿਆਲ ਉਹਨਾਂ ਨੂੰ ਵਧੀਆ ਲੱਗੇਗਾ। ਸੋ ਜਿੰਨੇ ਵੀ ਦੋਸਤ ਨੇ, ਮੈਂ ਅੱਗੇ ਵੀ ਇੱਕ ਦਿਨ ਵੀਡੀਓ ਆਪਾਂ ਗੱਲ ਕੀਤੀ ਸੀ ਤੇ 15 ਕਿਤਾਬਾਂ ਮੇਰੇ ਸਾਡੇ ਦੋਸਤ ਨੇ ਜਾਣਨ ਵਾਲੇ, 5 ਨਿਊਜ਼ੀਲੈਂਡ ਤੋਂ, 10 ਜਰਮਨੀ ਤੋਂ, ਉਹਨਾਂ ਨੇ ਪੈਸੇ ਉਹਨਾਂ ਨੂੰ ਭਿਜਵਾਏ ਆ ਬੁੱਕ ਸ਼ਾਪ ਵਾਲਿਆਂ ਨੂੰ।
ਕਿਉਂਕਿ ਉਹ ਮੇਲ ਮੈਨੂੰ ਵੀ ਨਾਲ ਕਰ ਦਿੰਦੇ ਆ ਫਿਰ ਇੰਨੇ ਪੈਸੇ ਭੇਜਦੇ ਆ ਤੇ ਤੁਸੀਂ ਇਹਨਾਂ ਨੂੰ ਫਲਾਣੇ ਦੋਸਤਾਂ ਨੂੰ ਸਾਡਿਆਂ ਨੂੰ ਡਿਲੀਵਰ ਕਰ ਦਿਓ। ਸੋ ਇੱਕ ਕਿਤਾਬ ਉਹਨਾਂ 'ਚ ਮੁਹੰਮਦੀਪੁਰ ਮੈਂ ਵੀ ਪਹੁੰਚਾਵਾਂਗਾ। ਹੋਰ ਜਿਹੜੇ ਦੋਸਤ ਸਾਨੂੰ ਵੇਖਣ ਦੇ ਨੇ ਉਹਨਾਂ ਨੂੰ ਈਮੇਲ ਆਈਡੀ ਜਿਹੜੇ ਦਿੱਤੇ ਆ ਦੋਵੇਂ, ਇਹਨਾਂ ਤੇ ਕੰਟੈਕਟ ਕਰੋ ਜਿੰਨਾ ਤੁਸੀਂ ਸਮਝਦੇ ਹੋ ਕਿ ਜਿਹੜਾ ਕੋਈ ਤੁਹਾਡਾ ਦੋਸਤ ਹੈ ਉਹਨਾਂ ਨੂੰ ਘਲਾਉਣਾ ਚਾਹੁੰਦੇ ਹੋ ਤੁਸੀਂ, ਇੱਕ ਕਲਿੱਕ ਦਾ ਕੰਮ ਹੈ, ਆਪਾਂ ਘਲਾ ਸਕਦੇ ਹਾਂ। ਤੇ ਅਗਰ ਨਹੀਂ ਵੀ ਕੋਈ ਜਾਣ ਵਾਲਾ ਦੋਸਤ, ਇੱਥੇ ਦੇ ਜਿਹੜੇ ਲਾਇਬ੍ਰੇਰੀਜ਼ ਨੇ, ਕਾਲਜਿਸ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਦੀਆਂ ਲਾਇਬ੍ਰੇਰੀਆਂ, ਉਹਨਾਂ ਦੇ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਉਹਦੇ HOD ਨੇ ਉਹਨਾਂ ਨੂੰ ਆਪਾਂ ਘਲਾ ਸਕਦੇ ਹਾਂ। ਉਹ ਔਖਾ ਕੰਮ ਨਹੀਂ ਹੈ। ਸੋ ਸਾਰੇ ਦੋਸਤ ਇਹਦੇ 'ਚ ਕੰਟਰੀਬਿਊਟ ਕਰੋ। ਉਹਨਾਂ ਨੂੰ ਰਿਕੁਐਸਟ ਹੈ ਕਿ ਇਸ ਈਦ ਦੇ ਮੌਕੇ ਤੇ ਇਹ ਜਿਹੜਾ ਕਿਤਾਬ ਦਾ ਤੋਹਫਾ ਪਾਕਿਸਤਾਨ ਆਪਣੇ ਯਾਰਾਂ ਦੋਸਤਾਂ ਨੂੰ ਜ਼ਰੂਰ ਪਹੁੰਚਾਓ। ਡਾਕਟਰ ਸਾਹਿਬ ਅੱਗੇ ਵਧਦੇ ਹਾਂ, ਨਾਲ ਦੇ ਨਾਲ ਇੱਥੇ ਵੀ ਗੱਲ ਮੈਂ ਟੇਲਰ ਸਾਹਿਬ ਇੱਕ ਗੱਲ ਹੋਰ ਕਰ ਦਵਾਂ। ਮੇਰੇ ਇੱਕ ਦੋਸਤ ਨੇ ਜਦੋਂ ਆਪਾਂ ਕੱਲ ਪਰਸੋਂ ਸ਼ੋਅ ਕੀਤਾ ਉਹਨੇ ਮੈਨੂੰ ਕਿਹਾ ਵੀ ਮੈਂ ਹੀ ਆਪਣੇ ਵੱਲੋਂ ਕਿਉਂ ਨਹੀਂ ਕਿਤਾਬਾਂ ਇੰਨੀਆਂ ਗਿਫਟ ਕਰ ਦਿੰਦਾ ਜਿਵੇਂ ਕਰਨਾ ਚਾਹੁੰਦਾ। ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਇੰਨਾ ਕੰਮ ਕੀਤਾ, ਮੈਂ ਕੋਈ ਫੰਡ ਰੇਜ਼ਿੰਗ ਨਹੀਂ ਕੀਤੀ, ਮੈਂ ਆਪਣੇ ਵੱਲੋਂ ਹੀ ਆਪਣੇ ਸ਼ੌਂਕ ਦੇ ਨਾਲ ਕੀਤਾ। ਔਰ ਮੈਂ ਆਪਣੇ ਵੱਲੋਂ ਇੱਕ ਹੋਰ ਕੰਮ ਕੀ ਕੀਤਾ ਵੀ ਮੈਂ ਜਿਹੜੀ ਅਮਰੀਕਾ, ਕੈਨੇਡਾ, ਦੁਨੀਆ 'ਚ ਕਿਤੇ ਵੀ ਦੀ ਕਾਸਟ ਅਮਰੀਕਨ $95 ਹੈ, ਪਰ ਪਾਕਿਸਤਾਨ ਦੇ ਲਈ ਆਪਾਂ ਇਹਦੀ ਕੀਮਤ ਜਿਹੜੀ ਹੈਗੀ ਆ ਉਹ ਬਹੁਤ ਘੱਟ ਰੱਖੀ ਹੈ। ਪਾਕਿਸਤਾਨ ਦੇ ਵਿੱਚ ਅਲੱਗ ਐਡੀਸ਼ਨ ਛਪਾਇਆ ਗਿਆ ਇਸੇ ਕਰਕੇ, ਜਿਹਦੀ ਕਿ ਕੀਮਤ ਹੈਗੀ ਆ 30 ਇੰਗਲੈਂਡ ਦੇ ਪਾਉਂਡ, ਅਮਰੀਕਾ ਦੇ $40 ਤੇ ਕੈਨੇਡਾ ਦੇ $50। ਇਹ ਇੱਕ ਕਿਤਾਬ ਦੀ ਕੀਮਤ ਹੈਗੀ। ਦੱਸੋ ਜੇ ਹਰੇਕ ਆਪਣੇ ਦੇਖਣ ਵਾਲਾ ਇੱਕ ਦੋ ਦੋ ਚਾਰ ਚਾਰ ਪੰਜ ਪੰਜ ਕਿਤਾਬਾਂ ਵੀ ਕਰਨ ਲੱਗੇ, ਮਤਲਬ ਕਾਸਟ ਪਾਕਿਸਤਾਨ ਦੇ ਵਿੱਚ ਪਰ ਕਿਤਾਬ ਦੀ ਬਹੁਤ ਘੱਟ ਹੈਗੀ। ਔਰ ਤੁਸੀਂ ਇਹਦੀ ਜ਼ਿਆਦਾ ਜਾਣਕਾਰੀ ਜਿਹੜੇ ਕੰਟਰੀ 'ਚ ਵੀ ਰਹਿੰਦੇ ਹੋ, ਢਿੱਲੋਂ ਸਾਹਿਬ ਨੂੰ ਇੱਕ ਈਮੇਲ ਕਰੋ, ਉਹ ਤੁਹਾਨੂੰ ਦੱਸ ਦੇਣਗੇ। ਸਾਡਾ ਟਾਰਗੇਟ ਹੈ ਕਿ ਅਸੀਂ ਈਦ ਤੱਕ ਘੱਟੋ ਘੱਟ 100 ਕਿਤਾਬਾਂ ਜ਼ਰੂਰ ਪਾਕਿਸਤਾਨ ਦੇ ਵਿੱਚ ਜਿਹੜੀ ਹੈਗੀਆਂ ਡਿਸਟਰੀਬਿਊਟ ਕਰੀਏ। ਜਿਨ੍ਹਾਂ 'ਚ ਢਿੱਲੋਂ ਸਾਹਿਬ ਕਿੰਨੇ ਹੋ ਗਏ ਆਪਣੇ ਹਾਲੇ ਤੱਕ ਤੁਸੀਂ ਕਿਹਾ? 15 ਹੋ ਗਿਆ। 15 ਹੋ ਗਈਆਂ। ਸੋ ਦੋਸਤੋ ਤੁਹਾਡੇ ਲਈ ਇਹ 85 ਦਾ ਹੋਰ ਟਾਰਗੇਟ। ਪੰਜ ਇੱਕ ਹੋਰ ਭੈਣ ਜੀ ਉਹਨਾਂ ਨੇ ਕੀਤੀਆਂ ਸੀ, 20 ਟੋਟਲ ਹੋ ਗਈਆਂ। ਠੀਕ ਹੈ ਜੀ। 5, ਹਾਂਜੀ, ਭੈਣ ਜੀ ਪ੍ਰੀਤ ਕੌਰ ਸੀਗੇ ਕੈਨੇਡਾ, ਉਹਨਾਂ ਨੇ ਕੀਤੀਆਂ ਸੀਗੀਆਂ। ਠੀਕ ਹੈ, ਸੋ 20 ਹੋ ਗਈਆਂ। ਸੋ 80 ਦੀ ਹੋਰ ਜ਼ਰੂਰਤ ਹੈ। ਜੇ ਤੁਸੀਂ ਹੈਲਪ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਢਿੱਲੋਂ ਸਾਹਿਬ ਆਪਾਂ ਅੱਗੇ ਪ੍ਰੋਗਰਾਮ ਵੱਲ ਵਧੀਏ। ਹਾਂਜੀ, ਅੱਛਾ ਡਾਕਟਰ ਸਾਹਿਬ, ਇਹਦੇ 'ਚ ਗੱਲ ਹੋਣ ਰਹੀ ਸੀ, ਮੇਰਾ ਕੁਐਸਚਨ ਜਿਹੜਾ ਸੀ ਉਹ ਵਿੱਚ ਹੀ ਰਹਿ ਗਿਆ ਸੀ। ਅੱਗੇ ਵੱਧਦੇ ਨਾਲ ਦੇ ਨਾਲ ਮੇਰੇ ਫਿਰ ਜ਼ਿਹਨ 'ਚ ਆ ਜਾਏਗਾ ਵੀ ਕੀ ਮੇਰਾ ਕੁਐਸਚਨ ਕੀ ਸੀ। ਅੱਛਾ, ਇਹਨਾਂ ਨਾਲ ਤੁਸੀਂ ਰਿਸਰਚ ਕੀਤੀ ਆ ਮੁਗਲਾਂ ਦੇ ਨਾਲ, ਜਦ ਮੀਣਿਆਂ ਦਾ ਉਹ ਕਿਸੇ ਹਿਸਟਰੀ 'ਚ ਜ਼ਿਕਰ ਆਉਂਦਾ ਆਪਣਾ ਮੀਣਿਆਂ ਦਾ? ਹਾਂਜੀ ਢਿੱਲੋਂ ਸਾਹਿਬ, ਮੁਗਲਾਂ ਦਾ ਇਦਾਂ ਕਹਿ ਸਕਦੇ ਹਾਂ ਆਪਾਂ, ਐਗਜ਼ੈਕਟਲੀ ਮੁਗਲਾਂ ਦਾ ਤਾਂ ਨਹੀਂ ਹੈਗਾ, ਪਰ ਮੁਗਲਾਂ ਦੇ ਦੌਰ ਦੀ ਮੈਂ ਤੁਹਾਨੂੰ ਇੱਕ ਕਿਤਾਬ ਦੱਸਦਾ ਜਿਹੜੀ ਕਿ ਮੇਰੀ ਬੜੀ, ਹਾਂਜੀ। ਸੋ ਮੀਣਿਆਂ ਦੀ ਆਪਾਂ ਗੱਲ ਕਰਨੀ ਆ ਵੀ ਕੀ ਮੁਗਲਾਂ ਦੇ ਕਿਸੇ ਓਫੀਸ਼ੀਅਲ ਡਾਕੂਮੈਂਟੇਸ਼ਨ, ਹੁਣ ਜਿਹੜੀ ਮੁਗਲਾਂ ਦੀ ਐਕਚੁਅਲ ਡਾਕੂਮੈਂਟੇਸ਼ਨ ਦਾ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਕਿਸੇ ਕਿਤਾਬ 'ਚ ਮੀਣਿਆਂ ਦਾ ਜ਼ਿਕਰ ਆਇਆ ਹੋਵੇ। ਹਾਂਜੀ, ਸੋ ਮੁਗਲਾਂ ਦੇ ਸਮੇਂ ਦੀ ਜਿਹੜੀ ਕਿਤਾਬ ਹੈਗੀ ਹੈ ਇੱਕ ਬੜੀ ਮਸ਼ਹੂਰ, ਉਹ ਹੈਗੀ ਹੈ ਦਬਿਸਤਾਨੇ ਮਜ਼ਾਹਿਬ। ਇਹ ਕਿਤਾਬ ਇਹ ਹੈਗੀ ਹੈ ਸਕੂਲ ਆਫ ਰਿਲੀਜਨਸ, ਇਹ ਫਾਰਸੀ 'ਚ ਲਿਖੀ ਹੋਈ ਹੈ ਕਿਤਾਬ। ਇਹਦੀ ਸਭ ਤੋਂ ਵੱਧ ਜਿਹੜਾ ਇਹਦਾ ਚੈਪਟਰ ਮਸ਼ਹੂਰ ਹੈ ਦੁਨੀਆ ਭਰ 'ਚੋਂ ਹੈਗਾ ਦੀਨ-ਏ ਇਲਾਹੀ। ਮੈਂ ਥੋੜਾ ਜਿਹਾ ਪਹਿਲਾਂ ਢਿੱਲੋਂ ਸਾਹਿਬ ਇਸ ਕਿਤਾਬ ਬਾਰੇ ਦੱਸ ਦਿਆਂ, ਕਿਉਂਕਿ ਕਿਤਾਬ ਮੈਂ ਬਹੁਤ ਧਿਆਨ ਨਾਲ ਪੜ੍ਹੀ ਹੈ, ਮੇਰੀ ਬੜੀ ਫੇਵਰੇਟ ਕਿਤਾਬ ਹੈਗੀ ਹੈ ਦਬਿਸਤਾਨ ਮਜ਼ਾਹਿਬ। ਇਹਦਾ ਆਥਰ ਪਹਿਲਾਂ ਕਿਹਾ ਜਾਂਦਾ ਸੀ ਕਿ ਮੋਹਸਿਨ ਫਾਨੀ ਆ, ਹੁਣ ਇਹਦਾ ਆਥਰ ਦਾ ਵੀ ਨਾਮ ਕੁਝ ਚੇਂਜ ਕਰਕੇ ਕਿਹਾ ਜਾਂਦਾ ਹੈ। ਕਈ ਇਹਨੂੰ ਕਹਿੰਦੇ ਆ ਮੁਬਾਦ ਕਰਕੇ। ਇਟ ਇਜ਼ ਡਿਫਰੈਂਟ, ਜ਼ੋਰੋਸਟਰੀਅਨ ਹੈਗਾ। ਪਰ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਹੈ ਕੀ ਹੈ। ਜਿਹੜੀ ਦਬਿਸਤਾਨ ਮਜ਼ਾਹਿਬ ਹੈ ਇਹ 1655 'ਚ ਲਿਖੀ ਗਈ ਹੈ। ਇਹਦਾ ਜਿਹੜਾ ਦੁਨੀਆ 'ਚ ਸਭ ਤੋਂ ਵੱਧ ਮਸ਼ਹੂਰ ਚੈਪਟਰ ਹੈਗਾ ਉਹ ਹੈਗਾ ਦੀਨ-ਏ ਇਲਾਹੀ, ਜਿਹੜਾ ਕਿ ਅਕਬਰ ਨੇ, ਜਲਾਲੁਦੀਨ ਮੁਹੰਮਦ ਅਕਬਰ ਨੇ ਧਰਮ ਚਲਾਇਆ ਸੀ, ਜਿਹਦੇ ਵਿੱਚ ਉਹਨੇ ਕਈ ਕਹਿ ਲਓ ਵੀ ਧਰਮਾਂ ਦਾ ਮਿਕਸਚਰ ਕੀਤਾ ਸੀ। ਉਹ ਕਾਮਯਾਬ ਤਾਂ ਨਹੀਂ ਸੀ ਹੋਇਆ, ਪਰ ਉਹਨੇ ਐਕਚੁਅਲੀ ਇੱਕ ਅਟੈਂਪਟ ਕੀਤੀ ਸੀ। ਇਹਦੀ ਖਾਸੀਅਤ ਕਿਤਾਬ ਦੀ ਕੀ ਹੈਗੀ ਆ ਵੀ ਇਹ ਪਹਿਲੀ ਇੱਕ ਕਿਤਾਬ ਹੈ ਦੁਨੀਆ ਭਰ ਦੀ ਜਿੱਥੇ ਸਿੱਖੀਜ਼ਮ ਦੀ ਹਿਸਟਰੀ ਨੂੰ ਪਹਿਲੀ ਵਾਰੀ ਕਿਸੇ ਨੌਨ ਸਿੱਖ ਨੇ ਲਿਖਿਆ ਸੀਗਾ 1655 'ਚ। ਹੁਣ ਉਹਦੇ ਜਿਹੜੇ ਚੈਪਟਰ ਹੈਗੇ ਆ, ਕੁਝ ਚੈਪਟਰ ਪਹਿਲੇ ਹੈਗੇ ਆ ਫਾਰਸੀ ਦੇ ਜਿਹੜੇ ਰਿਲੀਜਨ ਹੈਗੇ ਉਹਨਾਂ ਬਾਰੇ, ਫਿਰ ਉਹ ਹਿੰਦੂਆਂ ਬਾਰੇ ਚੈਪਟਰ ਲਿਖਦਾ ਜਿਸ 'ਚੋਂ ਫਰਦਰ ਡਿਟੇਲ ਦੇ ਵਿੱਚ ਆ ਜਾਂਦੇ ਆ ਯੋਗੀ, ਵਿਸ਼ਨੂੰ, ਸੂਫੀ ਹਿੰਦੂਜ਼, ਯੋਗੀ, ਨਰੈਣੀ, ਪਿਆਰਾ ਪੰਥੀ, ਸੂਰਿਆ ਮੁਖਨ, ਚੰਦਰ ਭਗਤਾ, ਪ੍ਰਿਥਵੀ ਭਗਤਾ ਤੇ ਨਾਨਕ ਪੰਥੀ। ਉਹ ਸਿੱਖ ਵਰਡ ਨਹੀਂ ਯੂਜ਼ ਕਰਦਾ, ਉਹ ਨਾਨਕ ਪੰਥੀ ਕਰਕੇ ਜਿਹੜਾ ਉਹਨੇ ਅਲੱਗ ਚੈਪਟਰ ਡਿਸਕਸ਼ਨ ਜਿਹੜੀ ਬਹੁਤ ਡਿਟੇਲ ਦਿੱਤੀ ਹੋਈ ਹੈ। ਫਿਰ ਉਹਨੇ ਕੇਰਾ ਤਿੱਬਤੀਅਨ, ਇਹ ਜਿਹੜੇ ਆਪਣੇ ਹੈਗੇ ਆ ਤਿੱਬਤ ਦੇ ਬੁੱਧਿਜ਼ਮ, ਉਹਨਾਂ ਬਾਰੇ ਇੱਕ ਚੈਪਟਰ ਦਿੱਤਾ ਹੈ। ਫਿਰ ਯਹੂਦੀਆਂ ਬਾਰੇ ਇੱਕ ਚੈਪਟਰ ਹੈ। ਫਿਰ ਤਾਰਸਾ ਹੈਗੇ ਜਿਹੜੇ ਹੁਣ ਆਪਾਂ ਜਿਹਨੂੰ ਕਹਿੰਦੇ ਕ੍ਰਿਸਚੀਅਨ ਕਹਿ ਦਿੰਦੇ ਆ। ਫਿਰ ਮੁਹੰਮਦਨਸ ਬਾਰੇ ਆਫ ਕੋਰਸ ਹੈ। ਫਿਰ ਸੁਨੀਆਂ ਬਾਰੇ, ਸ਼ੀਆ ਬਾਰੇ, ਇਸਮਾਈਲੀਆਂ ਬਾਰੇ, ਸਦਾਕੀਆਂ ਬਾਰੇ। ਸਦਾਕੀ ਹੁੰਦੇ ਨੇ ਆਪਣੇ ਜਿਹੜੇ ਮੁਸਲਾਮੀਆਂ ਹੈਗੇ ਆ, ਕੰਟੈਂਪਰੇਰੀ ਆਫ ਪ੍ਰੋਫੈਟ ਮੁਹੰਮਦ। ਫਿਰ ਆਪਣੇ ਵਹਾਦੀ, ਇਹ ਸੈਂਟਰਲ ਏਸ਼ੀਆ ਵਾਲੇ ਹੈਗੇ ਆ। ਦੈਨ ਰੋਸ਼ਨਈਆ ਸੀਗਾ ਇੱਕ ਸੈਕਟ ਜਿਹੜਾ ਪੀਰ ਰੋਸ਼ਨ ਨੇ ਚਲਾਇਆ ਸੀ। ਫਿਰ ਆਪਣੇ ਆ ਗਏ ਇਹ ਸੂਫੀਜ਼ਮ। ਮੈਂ ਇਹ ਸਾਰੀ ਚੀਜ਼ਾਂ ਦੱਸੀਆਂ ਕਿਉਂ ਤੁਹਾਨੂੰ ਕਿ ਇਹ ਜਿਹੜਾ ਲਿਖਣ ਵਾਲਾ ਸੀ
ਇਹਨੇ ਸਾਰੇ ਧਰਮਾਂ ਦਾ ਅਧਿਐਨ ਕੀਤਾ ਸੀ। ਮਤਲਬ ਉਹਨੂੰ ਇੰਨੀ ਸ਼ੌਕ ਸੀ, ਜਦੋਂ ਹੁਣ ਤੁਸੀਂ ਤੇ ਮੈਂ ਵੀ ਥੋੜਾ ਜਿਹਾ ਇਹੀ ਇਦਾਂ ਦੇ ਕਰਦੇ ਆ ਨਾ, ਮਤਲਬ ਮੈਂ ਇਸਲਾਮ ਬਾਰੇ ਜਾਣਕਾਰੀ ਲੈ ਲੈਣਾ ਨਾ, ਤੁਸੀਂ ਸਿੱਖੀਜ਼ਮ ਬਾਰੇ। ਸੋ ਇਹ 1655 ਚ ਇਹ ਬੰਦਾ ਸੀ ਦਬਿਸਤਾਨ ਮਜ਼ਾਹਿਬ ਦਾ ਆਥਰ। ਉਹਨੇ ਇੰਨੀਆਂ ਕਿਤਾਬਾਂ, ਇੰਨੇ ਧਰਮਾਂ ਨੂੰ ਸਟੱਡੀ ਕਰਨ ਦਾ ਉਹਦਾ ਸ਼ੌਂਕ ਸੀ ਵੀ ਹਰੇਕ ਧਰਮ ਕਰਦਾ ਕੀ ਹੈ। ਇਹ ਕਿਤਾਬ ਸੀ ਜਿਹੜੀ ਉਹਨੇ 1655 ਚ ਲਿਖੀ, ਜਿਹੜੀ ਫਾਰਸੀ ਚ ਲਿਖੀ ਗਈ, ਜਿਹੜੀ 1809 ਚ ਮੇਰੇ ਖਿਆਲ ਚ ਦੀ ਪਹਿਲੀ ਪ੍ਰਿੰਟਿੰਗ ਜਿਹੜੀ ਦੁਨੀਆ ਸਾਹਮਣੇ ਆਈ ਸੀ, ਜਿਹੜੀ ਮਾਡਰਨ ਪ੍ਰਿੰਟਿੰਗ ਜਿਹੜੀ ਹੁੰਦੀ, ਉਹਦੀ ਕਾਪੀ ਜਿਹੜੀ ਆਈ ਹੈ। ਹੁਣ ਆਪਾਂ ਦੇਖੀਏ ਵੀ ਇਹਦਾ ਤੁਹਾਡਾ ਕੁਐਸਚਨ ਸੀ ਵੀ ਇਹਦੇ ਵਿੱਚ ਆਪਾਂ ਨੂੰ ਕੁਝ ਕੀ ਮਿਲਦਾ ਹੈ। ਇਹਦੇ ਵਿੱਚ ਹੁਣ ਇਹਦੀ ਟ੍ਰਾਂਸਲੇਸ਼ਨ ਜਿਹੜੀ ਆਈ ਹੈ ਸਿੱਖ ਧਰਮ ਦੇ ਵਿੱਚ ਪਹਿਲੀ ਵਾਰੀ ਜਿਹੜੀ ਮੈਂ ਦੇਖੀ, ਉਹ ਡਾਕਟਰ ਗੰਡਾ ਸਿੰਘ ਜੀ ਦੀ ਹੈਗੀ ਹੈ ਟ੍ਰਾਂਸਲੇਸ਼ਨ ਨਾਨਕ ਪੰਥੀਆਂ ਬਾਰੇ, ਜਿਹੜਾ ਚੈਪਟਰ ਹੈਗਾ ਇਹਦੇ ਵਿੱਚ। ਉਹਦੇ ਵਿੱਚ ਉਹ ਲਿਖਦਾ ਕਿ ਜਿਹੜਾ ਮੈਂ ਉਹਨਾਂ ਨੇ ਵੈਸੇ ਇੰਗਲਿਸ਼ ਟ੍ਰਾਂਸਲੇਸ਼ਨ ਕੀਤੀ ਹੋਈ, ਮੈਂ ਤੁਹਾਨੂੰ ਪੰਜਾਬੀ ਕਰਕੇ ਦੱਸ ਦਿੰਦਾ ਕਿ ਜਿਹੜਾ ਅਰਜਨ ਮਲ ਨਾਮ ਲਿਖਦਾ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ। ਵੀ ਅਰਜਨ ਮਲ ਦੇ ਥੋੜੀ ਦੇਰ ਬਾਅਦ ਹੀ ਜਿਹੜਾ ਉਹਨਾਂ ਦਾ ਬ੍ਰਦਰ ਪ੍ਰਿਥੀਆ ਸੀਗਾ, ਉਹਦੇ ਜਿਹੜੇ ਚੇਲੇ ਸੀਗੇ ਉਹਨੂੰ ਗੁਰੂ ਮਿਹਰਬਾਨ ਕਹਿੰਦੇ ਸੀ। ਸੋ ਪਹਿਲਾਂ ਤਾਂ ਮੈਨੂੰ ਇਹੀ ਥੋੜੀ ਗੜਬੜ ਲੱਗਦੀ ਹੈ ਭਈ ਮਿਹਰਬਾਨ ਤਾਂ ਇਹਨਾਂ ਦਾ ਬੇਟਾ ਸੀ ਪ੍ਰਿਥੀ ਚੰਦ ਦਾ, ਪਰ ਉਹ ਆਪਣੀ ਕਿਤਾਬ 'ਚ ਕਹਿੰਦਾ ਵੀ ਜਿਹੜਾ ਪ੍ਰਿਥੀਆ ਸੀਗਾ ਉਹਨੂੰ ਲੋਕੀ ਗੁਰੂ ਮਿਹਰਬਾਨ ਕਰਕੇ ਕਹਿੰਦੇ ਸੀਗੇ। ਤੇ ਹੁਣ ਉਹ ਗੱਲ ਕਰ ਰਿਹਾ, ਉਹ ਕਹਿੰਦਾ ਇਹ ਹੈਗਾ ਸਾਲ 1645 ਜਿਹੜਾ ਕਿ 1055 ਅਲ ਹਿਜਰੀ। ਇਸ ਦਬਿਸਤਾਨੇ ਇਹਦੇ ਚ ਲਿਖਿਆ, ਦਬਿਸਤਾਨ ਚ ਗੁਰੂ ਹਾਂਜੀ, ਇਹ ਦਬਿਸਤਾਨੇ ਮਜ਼ਾਹਿਬ ਚੋਂ ਮੈਂ ਤੁਹਾਨੂੰ ਹੁਣ ਸੁਣਾ ਰਿਹਾ, ਜਿਹੜੀ ਫਾਰਸੀ ਦੀ ਕਿਤਾਬ ਹੈ ਉਹਦੇ ਵਿੱਚ ਇਦਾਂ ਲਿਖਿਆ ਆ ਵੀ ਕਹਿੰਦਾ ਵੀ ਹੁਣ ਜਿਹੜਾ ਸਾਲ ਚੱਲ ਰਿਹਾ ਉਹ ਹੋਏਗਾ 1055 ਅਲ ਹਿਜਰੀ, ਜਿਹੜਾ ਬਣਦਾ ਹੈ ਆਪਣਾ 1645। ਉਹ ਕਹਿੰਦਾ ਵੀ ਜਿਹੜੇ ਪ੍ਰਿਥੀਆ ਹੈਗਾ ਕਿ ਉਹਨੂੰ ਜਿਹੜੇ ਲੋਕੀ ਗੁਰੂ ਮਿਹਰਬਾਨ ਕਹਿੰਦੇ ਆ। ਤੇ ਹੁਣ ਜਿਹੜੇ ਅਰਜਨ ਮੱਲ ਹੈਗੇ ਆ, ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਉਹ ਕਹਿ ਰਿਹਾ ਅਰਜਨ ਮੱਲ, ਵੀ ਉਹਨਾਂ ਨੇ ਹੁਣ ਜਿਹੜੇ ਹੈਗੀ ਗੁਰਗੱਦੀ ਸਾਂਭ ਲਈ ਹੈ। ਵੀ ਹੁਣ ਅੱਗੇ ਜਾ ਕੇ ਕਹਿੰਦਾ ਵੀ ਜਿਹੜੇ ਇਹ ਮਿਹਰਬਾਨ ਹੈਗਾ, ਉਸ ਤੋਂ ਅੱਗੇ ਹੋਰ ਦੱਸਦਾ ਵੀ ਉਹ ਤੋਂ ਅੱਗੇ ਜਿਹੜੀ ਇੱਕ ਲਾਈਨ ਤੁਰ ਪਈ ਆ, ਉਹ ਚ ਹੈਗਾ ਅਗਲਾ ਗੁਰੂ ਹਰਜੀ। ਤੇ ਜਿਹੜੇ ਉਹਨਾਂ ਨੂੰ ਲੋਕੀ ਭਗਤ ਕਹਿ ਕੇ ਪੁਕਾਰਦੇ ਆ, ਵੀ ਮਤਲਬ ਉਹ ਆਪਣੇ ਆਪ ਨੂੰ ਭਗਤ ਕਹਿੰਦੇ ਆ, ਜਿਹੜੇ ਉਹਨਾਂ ਦੇ ਅੱਗੇ ਲਾਈਨ ਚ ਜਿਹੜੀ ਹਰਜੀ ਉਹਨਾਂ ਦੀ ਸ਼ੁਰੂ ਹੋ ਗਈ ਹੈ। ਤੇ ਉਹ ਅੱਗੇ ਗੱਲ ਹੋਰ ਕਹਿੰਦਾ ਵੀ ਜਿਹੜੇ ਇਹ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਅੱਗੇ ਜਿਹੜੇ ਸ਼ਰਧਾਲੂ ਹੈਗੇ, ਜਿਹੜੇ ਸਿੱਖ ਹੈਗੇ ਆ, ਉਹ ਪ੍ਰਿਥੀਆ ਤੇ ਉਹਨਾਂ ਦੇ ਅੱਗੇ ਚੇਲਿਆਂ ਨੂੰ ਮੀਣਾ ਕਹਿ ਕੇ ਪੁਕਾਰਦੇ ਆ। ਮਤਲਬ ਉਹਨਾਂ ਨੇ ਇਹ ਜਿਹੜਾ ਨਾਮ ਹੈਗਾ ਉਹਨਾਂ ਦੇ ਵੱਲੋਂ ਇਹ ਮੀਣਾ ਹੈਗਾ, ਇਹ ਲੋਕ ਮੀਣੇ ਹੈਗੇ ਆ, ਕਿਉਂਕਿ ਇਹ ਜਿਹੜੇ ਹੈਗੇ ਇਹਨਾਂ ਨੇ ਠੀਕ ਹਰਕਤਾਂ ਨਹੀਂ ਕੀਤੀਆਂ, ਇਹਨਾਂ ਨੇ ਕੋਈ ਨਾ ਕੋਈ ਜਿਹੜਾ ਹੈਗਾ ਪੁੱਠਾ ਕੰਮ ਹੀ ਕੀਤਾ ਜੀ ਢਿੱਲੋਂ ਸਾਹਿਬ। ਸੋ ਇਹ ਮੀਣਾ ਵਰਡ ਜਿਹੜਾ ਹੈਗਾ ਆਪਾਂ ਨੂੰ ਦਬਿਸਤਾਨ ਮਜ਼ਾਹਿਬ ਦੇ ਵਿੱਚ ਵੀ ਮਿਲ ਜਾਂਦਾ, ਜਿਹਦੇ ਵਿੱਚ ਕਿ ਉਹ ਪ੍ਰਿਥੀ ਚੰਦ ਔਰ ਮਿਹਰਬਾਨ ਔਰ ਗੁਰੂ ਹਰਜੀ, ਇਹਨੂੰ ਗੁਰੂ ਹਰਜੀ ਕਰਕੇ ਉਹਨੇ ਵਿੱਚ ਨਾਮ ਯੂਜ਼ ਕੀਤਾ, ਉਹਨਾਂ ਦੇ ਲਈ ਮਤਲਬ ਇਹ ਜਿਹੜੇ ਹੈਗੇ ਯੂਜ਼ ਕਰਦੇ ਆ ਇਹਨਾਂ। ਜਿਵੇਂ ਅੱਗੇ ਆਪਣੀ ਗੱਲ ਇਹਦੇ ਤੇ ਹੋ ਗਈ ਸੀ, ਇਹਨੂੰ ਗੁਰੂ ਤੇ ਨਹੀਂ ਸੀ ਸਿੱਖਾਂ ਦਾ, ਤੇ ਇਹਨੂੰ ਲਿਖਿਆ ਕਿਉਂ ਸੀ ਗੁਰੂ? ਹਾਂਜੀ ਢਿੱਲੋਂ ਸਾਹਿਬ, ਬਹੁਤ ਪੁਰਾਤਨ ਕਿਤਾਬਾਂ ਮੈਂ ਇੰਨੀਆਂ ਕੁ ਦੇਖ ਖੜਿਆ। ਇੱਕ ਹੋਰ ਸੌਰੀ, ਪੁਰਾਤਨ ਮੈਨੂੰ ਕਿਤੇ ਇਸ ਕਿਤਾਬ ਦਾ ਜ਼ਿਕਰ ਆਇਆ ਦਬਿਸਤਾਨ ਦਾ, ਪੁਰਾਤਨ ਕਿਤਾਬ। ਮੈਨੂੰ ਜਿੰਨਾ ਪਤਾ ਪੁਰਾਤਨ ਮਤਲਬ ਵੀ ਕੁਰਾਨੇ ਪਾਕ ਹੈ, ਤਾਂ ਅਸੀਂ ਉਹਨੂੰ ਨਾਲ ਕੁਰਾਨ ਇਹਨਾਂ ਨਾਲ ਪਾਕ ਲਿਖ ਦਿੱਤਾ ਵਾ ਵੀ ਉਹਦੀ ਕਦਰ, ਉਹਦੀ ਰਿਸਪੈਕਟ 'ਚ। ਪੁਰਾਤਨ ਵੀ ਇਸੇ ਤੋਂ ਲਿਖਿਆ ਜਾਂਦਾ ਵੀ ਉਹਦੀ ਰਿਸਪੈਕਟ ਕਿਤਾਬ ਦਾ ਕਰਕੇ। ਨਹੀਂ, ਪੁਰਾਤਨ ਹੁੰਦਾ ਕੋਈ ਵੀ, ਪੁਰਾਤਨ ਮਤਲਬ ਪੁਰਾਣੀ ਅੱਖਰ ਹੈ, ਸੌਰੀ ਮੈਨੂੰ ਪੁਰਾਣੀ ਕਹਿਣਾ ਚਾਹੀਦਾ ਸੀ। ਪੁਰਾਤਨ ਫਿਰ ਸੰਸਕ੍ਰਿਤ ਦਾ ਵਰਡ ਹੋਣਾ, ਜੇ ਤੁਹਾਨੂੰ ਨਹੀਂ ਪਤਾ, ਮੈਨੂੰ ਸੀ ਕਿ ਆਪਣਾ ਪੰਜਾਬੀ ਦਾ ਅੱਖਰ ਹੈਗਾ, ਅਸੀਂ ਪੁਰਾਤਨ ਅੱਖਰ ਕਾਫੀ ਯੂਜ਼ ਕਰਦੇ ਹਾਂ। ਪੁਰਾਤਨ ਭਾਂਡੇ, ਪੁਰਾਤਨ ਚੀਜ਼ਾਂ, ਪੁਰਾਤਨ। ਅੱਛਾ, ਮੈਂ ਤੂੰ ਵੀ ਫਰੈਂਕ ਜਿੰਨੇ ਦਿਨ ਹੋ ਗਏ ਆ ਆਪਾਂ ਕਰਦੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ, ਤੇ ਮੈਨੂੰ ਪੁਰਾਤਨ ਦਾ ਮੇਰੇ ਜ਼ਿਹਨ 'ਚ ਕਨਸੈਪਟ ਉਹ ਹੀ ਹੁੰਦਾ, ਪੁਰਾਤਨ ਆਪਾਂ ਰਿਸਪੈਕਟ ਨਾਲ ਕਿਸੇ ਕਿਤਾਬ ਨੂੰ ਨਹੀਂ, ਰਿਸਪੈਕਟਫੁਲ ਨਹੀਂ ਹੈਗਾ। ਪੁਰਾਤਨ ਅਸੀਂ ਯੂਜ਼ ਕਰਦੇ ਹਾਂ ਵਰਡ ਕੋਈ ਵੀ ਪੁਰਾਣੀ, ਜਿੱਦਾਂ ਜਨਮ ਸਾਖੀਆਂ ਜਿਹੜੀਆਂ 4 ਹੈਗੀਆਂ, ਉਹਨਾਂ ਚੋਂ ਇੱਕ ਜਨਮ ਸਾਖੀ ਦਾ ਨਾਮ ਹੀ ਪੁਰਾਤਨ ਜਨਮ ਸਾਖੀ ਹੈ। ਇਹਦਾ ਮਤਲਬ ਇਹ ਨਹੀਂ ਉਹ ਰਿਸਪੈਕਟਫੁਲ ਹੈ, ਉਹਨੂੰ ਅਸੀਂ ਕਹਿੰਦੇ ਵੀ ਸਭ ਤੋਂ ਪੁਰਾਣੀ ਜਨਮ ਸਾਖੀ। ਜਿੱਦਾਂ ਇੱਕ ਭਾਈ ਵਾਲਾ ਜਨਮ ਸਾਖੀ, ਇੱਕ ਪੁਰਾਤਨ ਜਨਮ ਸਾਖੀ, ਇੱਕ ਮਿਹਰਬਾਨ ਜਨਮ ਸਾਖੀ, ਤੇ ਇੱਕ ਭਾਈ ਮਨੀ ਸਿੰਘ ਜਨਮ ਸਾਖੀ। ਸੋ ਪੁਰਾਤਨ ਹੈਗੀ ਆ ਵੀ ਜਿਹੜੀ ਸਭ ਤੋਂ ਲੱਗਦਾ ਹੈ ਕਿ ਪੁਰਾਣੀ ਹੈਗੀ ਆ। ਸੋ ਇੱਥੇ ਜਿਹੜਾ ਮੈਂ ਵਰਡ ਪੁਰਾਤਨ ਯੂਜ਼ ਕੀਤਾ, ਉਹ ਮਤਲਬ ਹੈਗਾ ਕੁਝ ਪੁਰਾਣੀਆਂ ਦੇ ਵਿੱਚੋਂ। ਅੱਛਾ, ਕੁਐਸਚਨ ਸੀ ਮੇਰਾ, ਗੁਰੂ ਨਹੀਂ ਸੀ ਨੂੰ ਲਿਖਿਆ ਕਿਉਂ ਸੀ ਗੁਰੂ? ਹਾਂਜੀ, ਇਹ ਢਿੱਲੋਂ ਸਾਹਿਬ ਕਈ ਕਿਤਾਬਾਂ 'ਚ ਇਹ ਸਾਰੇ ਜਿਹੜੇ ਨਾਲ ਨੇ ਜਾਂ ਕੁਝ ਹੋਰ ਨੇ, ਇਹਨਾਂ ਦੇ ਨਾਲ ਵੀ ਗੁਰੂ ਆ ਜਾਂਦਾ। ਦੈਟ ਡਸ ਨਾਟ ਮੀਨ ਸਿੱਖ ਗੁਰੂ ਤਾਂ 10 ਨੇ ਜਿਹੜੇ ਸਾਨੂੰ ਪਤਾ ਹੈ, ਜਿਨ੍ਹਾਂ ਵਿੱਚ ਇਹ ਲੋਕ ਨਹੀਂ ਹੈਗੇ। ਔਰ ਪਹਿਲੇ ਸਮੇਂ ਦੇ ਵਿੱਚ ਵੀ ਲੋਕਾਂ ਨੇ ਇਹਨਾਂ ਨੂੰ ਗੁਰੂ, ਸਿੱਖਾਂ ਨੇ ਗੁਰੂ ਨਹੀਂ ਸੀ ਮੰਨਿਆ, ਪਰ ਕਈ ਵਾਰੀ ਇਹਨਾਂ ਨੇ ਟਰਾਈ ਬਥੇਰੀ ਕੀਤੀ ਸੀਗੀ ਗੁਰਗੱਦੀ ਲੈਣ ਦੀ, ਪਰ ਇਹ ਕਦੀ ਵੀ ਸਿੱਖ ਧਰਮ ਦੇ ਵਿੱਚ। ਪਰ ਜਿਹੜਾ ਗੁਰੂ ਵਰਡ ਹੈਗਾ, ਜਿਹੜਾ ਐਕਚੁਅਲੀ ਹੈਗਾ ਸੰਸਕ੍ਰਿਤ ਦਾ ਵਰਡ ਹੈਗਾ, ਇਟ ਮੀਨਸ ਅ ਟੀਚਰ ਆਲਸੋ। ਸੋ ਹਰੇਕ ਧਰਮ ਦੇ ਜਿਹੜੇ ਚੇਲੇ ਹੈਗੇ, ਆਪਣੇ ਜਿਹੜਾ ਵੀ ਉਹਨਾਂ ਦਾ ਟੀਚਰ ਹੁੰਦਾ ਉਹਨੂੰ ਗੁਰੂ ਕਹਿਣ ਲੱਗ ਪੈਂਦੇ ਆ। ਹੁਣ ਵੀ ਇਸ ਵੇਲੇ ਵੀ
ਆਪਣੇ ਇੰਡੀਅਨ ਪੰਜਾਬ ਦੇ ਵਿੱਚ ਕਈ ਡੇਰੇ ਹੈਗੇ ਜਿਨ੍ਹਾਂ ਦੇ ਲੋਕ ਆਪਣੇ ਜਿਹੜਾ ਉਹਨਾਂ ਦਾ ਹੈਡ ਆਫ ਦਾ ਸੈਕਟ ਹੈਗਾ ਉਹਨੂੰ ਗੁਰੂ ਕਹਿੰਦੇ ਆ। ਸੋ ਦੈਟ ਇਜ਼ ਨਾਟ ਟੂ ਬੀ ਮਿਕਸਡ ਅਪ ਵਿਦ ਸਿੱਖ 10 ਗੁਰੂਜ਼। ਸੋ ਜਦੋਂ ਵੀ ਕਿਤੇ ਆਪਾਂ ਨੂੰ ਲਿਖਤ ਦੇ ਵਿੱਚ ਗੁਰੂ ਵਰਡ ਆਉਂਦਾ, ਦੈਟ ਡਜ਼ ਨਾਟ ਮੀਨ ਕਿ ਉਹ 10 ਸਿੱਖ ਗੁਰੂਆਂ ਦੇ ਵਿੱਚੋਂ ਆ। ਉਹਨਾਂ ਦੇ ਚੇਲੇ ਉਹਨਾਂ ਨੂੰ ਰਿਸਪੈਕਟ ਦੇਣ ਦੇ ਲਈ ਸ਼ਰਧਾ ਵਜੋਂ ਗੁਰੂ ਕਹਿ ਕੇ ਪੁਕਾਰਦੇ ਆ। ਉਹ ਉਹਨਾਂ ਦਾ ਆਪਣਾ ਛੋਟਾ ਇੱਕ ਸੈਕਟ ਹੈਗਾ, ਆਪਣੀ ਇੱਕ ਕਹਿ ਲਓ ਪੈਰਲਲ ਲਾਈਨ ਹੈਗੀ ਆ ਜਿਹਦੇ ਵਿੱਚ ਉਹ ਉਹਨਾਂ ਨੂੰ ਇਹ ਵਰਡ ਜਿਹੜਾ ਯੂਜ਼ ਕਰਦੇ ਆ। ਸੋ ਜਿਹੜਾ ਦਬਿਸਤਾਨ ਮਜ਼ਾਹਿਬ ਦਾ ਆਥਰ ਹੈਗਾ ਉਹ ਉੱਥੋਂ ਪਿਕ ਕਰ ਰਿਹਾ ਵੀ ਉਹ ਉਹਨਾਂ ਦੇ ਜਿਹੜੇ ਚੇਲੇ ਹੈਗੇ ਆ ਉਹ ਉਹਨਾਂ ਨੂੰ ਕੀ ਕਹਿ ਕੇ ਪੁਕਾਰਦੇ ਆ। ਇਟ ਇਜ਼ ਨਾਟ ਦਾ ਮੇਨ ਸਟ੍ਰੀਮ ਸਿੱਖ ਉਸ ਵੇਲੇ ਦੇ। ਉਹਨਾਂ ਨੇ ਨਹੀਂ ਸੀ ਇਹਨਾਂ ਨੂੰ ਗੁਰੂ ਮੰਨਿਆ। ਈਵਨ ਐਕਚੁਅਲੀ ਮੈਂ ਤੁਹਾਨੂੰ ਥੋੜੇ ਹੋਰ ਅੱਗੇ ਜਾ ਕੇ ਵੀ ਦੱਸ ਦੇਣਾ। ਫਿਰ ਇਹ ਕੁਐਸਚਨ ਤੁਹਾਡਾ ਵਧੀਆ ਆ ਕਿ ਇਸੇ ਕਿਤਾਬ ਦੇ ਵਿੱਚ ਮੁਬਾਦ ਲਿਖਦਾ ਅੱਗੇ ਜਾ ਕੇ, ਮੁਬਾਦ ਹੁਣ ਕਿਹਾ ਜਾਂਦਾ ਵੀ ਇਹਦੇ ਆਥਰ ਦਾ ਨਾਮ ਹੁਣ ਮੁਬਾਦ ਹੈ। ਉਹ ਕਹਿੰਦਾ ਵੀ ਗੁਰੂ ਉਹ ਲਿਖਦਾ ਅਰਜਨ ਮੱਲ ਕਿ ਅਰਜਨ ਮੱਲ ਤੋਂ ਬਾਅਦ ਮਤਲਬ ਗੁਰੂ ਅਰਜਨ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਇਸ ਗੱਦੀ ਤੇ ਬੈਠ ਗਏ। ਤੇ ਬੈਠਣ ਤੋਂ ਬਾਅਦ ਫਿਰ ਵੀ ਜਿਹੜੇ ਸੀ ਉਹ ਜਿਹੜਾ ਜਹਾਂਗੀਰ ਦੇ ਨਾਲ ਤਾਂ ਉਹਨਾਂ ਦਾ ਠੀਕ ਸੀਗਾ, ਪਹਿਲਾਂ ਤਾਂ ਠੀਕ ਸੀ, ਪਰ ਮੁੜ ਕੇ ਜਿਹੜਾ ਸੀ ਇਹ ਲੜਾਈ ਝਗੜਾ ਜਾਂ ਜਿਹੜੀ ਪ੍ਰੋਬਲਮ ਸੀਗੀ ਜਹਾਂਗੀਰ ਦੇ ਨਾਲ ਉਹ ਅੱਗੇ ਫੇਰ ਸ਼ੁਰੂ ਹੋ ਗਈ। ਖਾਸ ਕਰਕੇ ਉਦੋਂ ਹੋਈ ਇਹ ਦਬਿਸਤਾਨੇ ਮਜ਼ਾਹਿਬ ਚ ਉਹ ਲਿਖਦਾ ਵੀ ਜਦੋਂ ਉਹਨਾਂ ਨੇ ਸੋਲਜਰ ਰੱਖ ਲਏ ਆਪਣੇ ਨਾਲ, ਕਿਰਪਾਨਧਾਰੀ ਹੋ ਗਏ ਮਤਲਬ ਸ਼ਸਤਰਧਾਰੀ ਜਿਹੜੇ ਸੀ ਉਹ ਹੋ ਗਏ, ਤੇ ਨਾਲ ਆਪਣੇ ਨੌਕਰ ਚੱਕਰ ਰੱਖ ਲਏ, ਸ਼ਿਕਾਰ ਖੇਡਣ ਜਾਣ ਲੱਗ ਪਏ। ਵੀ ਜਦੋਂ ਇਹ ਪ੍ਰੈਕਟਿਸ ਜਦੋਂ ਗੁਰੂ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਹ ਕੁਝ ਜਿਹੜੀਆਂ ਪ੍ਰੈਕਟਿਸਿਸ ਜਿਹੜੀਆਂ ਸੀਗੀਆਂ ਆਪਣਾ ਲਾਈਫ ਸਟਾਈਲ ਇਦਾਂ ਦਾ ਕੀਤਾ, ਉਹਦੇ ਨਾਲ ਫੇਰ ਜਿਹੜਾ ਦੁਬਾਰਾ ਸੀ ਜਹਾਂਗੀਰ ਉਹ ਗੁੱਸੇ ਨਾਰਾਜ਼ ਹੋਣ ਲੱਗ ਪਿਆ। ਤੇ ਜਹਾਂਗੀਰ ਨੇ ਫੇਰ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਫੋਰਟ ਚ ਭੇਜ ਦਿੱਤਾ, ਇਹ ਕਹਿ ਕੇ ਵੀ ਇਹਨਾਂ ਨੇ ਹਾਲੇ 5ਵੇਂ ਗੁਰੂ ਸਾਹਿਬ ਗੁਰੂ ਅਰਜਨ ਜੀ ਦੇ ਕੁਝ ਜਿਹੜੇ ਪੈਸੇ ਹੈਗੇ ਆ ਉਹ ਹਾਲੇ ਬਕਾਇਆ ਰਹਿੰਦਾ ਆ, ਉਹ ਨਾ ਦੇਣ ਪਾਉਣ ਕਰਕੇ ਦਾ ਬਹਾਨਾ ਲਾ ਕੇ ਉਹਨੇ ਉਹਨਾਂ ਨੂੰ ਜਿਹੜਾ ਸੀ ਉਹ ਜੇਲ੍ਹ ਭੇਜ ਦਿੱਤਾ। ਇਹ ਜਿਹੜੀ ਹੁਣ ਤੁਹਾਨੂੰ ਲਾਈਨ ਬੋਲ ਕੇ ਹਟਿਆ ਪੈਰਾਗ੍ਰਾਫ, ਇਹ ਤੁਹਾਨੂੰ ਦਬਿਸਤਾਨੇ ਮਜ਼ਾਹਿਬ ਜਿਹੜੀ ਫਾਰਸੀ ਦੀ ਕਿਤਾਬ ਹੈ 1655 ਦੀ ਲਿਖਤ ਹੈ, ਉਸ ਬੰਦੇ ਨੇ ਜਿਹਨੇ ਇੰਨੀਆਂ ਕਿਤਾਬਾਂ ਇੰਨੇ ਰਿਲੀਜਨ ਜਿਹੜੇ ਮੈਂ ਤੁਹਾਨੂੰ ਨਾਮ ਬੋਲ ਕੇ ਦੱਸੇ ਨੇ, ਮਤਲਬ ਸ਼ਾਇਦ ਮੈਨੂੰ ਉਹਦੀ ਕਿਤਾਬ ਤੋਂ ਹੀ ਪਤਾ ਲੱਗਾ ਕਿ ਆਪਣੇ ਇਲਾਕੇ 'ਚ ਪਹਿਲਾਂ ਵੀ ਇੰਨੇ ਪੁਰਾਣੇ ਰਿਲੀਜਨ ਇੰਨੇ ਹੁੰਦੇ ਸੀਗੇ। ਉਹ ਜਿਹੜਾ ਬੰਦਾ ਹੈਗਾ ਆਪਣੀ ਬੁੱਕ 'ਚ ਅੰਕਿਤ ਕਰ ਰਿਹਾ, ਔਰ ਅੱਗੇ ਜਾ ਕੇ ਉਹ ਇਹ ਵੀ ਲਿਖਦਾ ਹੈ ਕਿ ਉਹ ਈਵਨ ਕੀਰਤਪੁਰ ਸਾਹਿਬ ਜਾਂ ਸ਼ਾਇਦ ਕਰਤਾਰਪੁਰ ਸਾਹਿਬ ਜੰਗ ਵੇਲੇ ਵੀ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨੇੜੇ ਸੀਗਾ ਜਦੋਂ ਇਹਨਾਂ ਦੀ ਪੈਂਦੇ ਖਾਨ ਦੇ ਨਾਲ ਯੁੱਧ ਹੋਇਆ। ਸੋ ਉਹ ਕਲੇਮ ਕਰਦਾ ਹੈ ਆਪਣੀ ਬੁੱਕ ਦੇ ਵਿੱਚ ਦਬਿਸਤਾਨੇ ਮਜ਼ਾਹਿਬ ਚ ਕਿ ਉਹ 6ਵੇਂ ਪਾਤਸ਼ਾਹੀ ਔਰ 7ਵੇਂ ਪਾਤਸ਼ਾਹੀ ਇਹਨਾਂ ਦੇ ਉਹ ਕਾਫੀ ਕਲੋਜ਼ ਵੀ ਰਿਹਾ ਹੈ। ਮਤਲਬ ਹੀ ਹੈਜ਼ ਉਹਨਾਂ ਨੂੰ ਮਿਲ ਕੇ ਉਹਨੇ ਜਿਹੜੀ ਹੈਗੀ ਇਤਿਹਾਸ ਦੀ ਕੁਝ ਜਾਣਕਾਰੀ ਲੈਣ ਦੀ ਕੋਸ਼ਿਸ਼, ਇਦਾਂ ਉਹ ਗੱਲ ਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਕਾਫੀ ਕਲੋਜ਼ ਹੈ ਔਰ ਪਰਸਨਲੀ ਉਹਨਾਂ ਨੂੰ ਮਿਲਿਆ ਵੀ ਆ ਗੁਰੂ ਸਾਹਿਬ ਜੀ। ਡਾਕਟਰ ਸਾਹਿਬ ਔਰ ਇਹਨਾਂ ਮੀਡੀਆ ਦੀ ਗੱਲ ਹੋਣੀ ਸੀ, ਇਹਨਾਂ ਨੇ ਫਿਰ ਉਦੋਂ ਉਸ ਦੌਰ ਦੇ ਵਿੱਚ ਕੋਈ ਛੇੜਛਾੜ ਵੀ ਕੀਤੀ, ਕੋਈ ਪੁਰਾਣੀਆਂ ਕਿਤਾਬਾਂ ਦੀ ਕੋਸ਼ਿਸ਼ ਕੀਤੀ ਇਹਨਾਂ ਨੇ? ਵੀ ਹਰ ਦੌਰ ਦੇ ਵਿੱਚ ਹੁਣ ਜਿਹੜਾ ਵੀ ਚੱਲਦਾ ਹੋਵੇ ਉਹਦੇ ਵਿੱਚ ਜੇ ਸਰਕਾਰਾਂ ਨਾਲ ਉਹਦੀ ਬਣਦੀ ਸੀ ਉਦੋਂ ਤੇ ਠੀਕ ਹੈ, ਉਹ ਕੋਸ਼ਿਸ਼ ਕਰਦੇ ਹੁੰਦੇ ਵੀ ਹਿਸਟਰੀ ਜਿਹੜੀ ਆਪਣੇ ਹਿਸਾਬ ਨਾਲ ਘੜੀ ਜਾਵੇ ਆਪਣੇ ਹਿਸਾਬ ਨਾਲ, ਇਦਾਂ ਦੀ ਕੋਈ ਗੱਲ ਹੈ? ਹਾਂਜੀ, ਇਹ ਸਭ ਤੋਂ ਇੱਕ ਵੱਡਾ ਰੀਜ਼ਨ ਹੈਗਾ ਢਿੱਲੋਂ ਸਾਹਿਬ ਕਿ ਇਹਨਾਂ ਨੂੰ ਮਾਰਜਨਲਾਈਜ਼ ਕੀਤਾ ਗਿਆ, ਕਿ ਮਤਲਬ ਇਹਨਾਂ ਨੂੰ ਸਿੱਖ ਚੰਗਾ ਨਹੀਂ ਸਮਝਦੇ, ਕਿ ਇਹਨਾਂ ਦੇ ਉੱਤੇ ਇਹ ਬਹੁਤ ਵੱਡਾ ਇਲਜ਼ਾਮ ਹੈ ਕਿ ਮੀਣਿਆਂ ਨੇ ਜਿਹੜਾ ਆਪਣਾ ਲਿਟਰੇਚਰ ਸੀ ਉਹ ਬਣਾਉਣ ਦੀ ਨਾਲ ਗੁਰੂ ਸਾਹਿਬ ਦੇ ਨਾਲ, ਗੁਰੂ ਸਾਹਿਬ ਦੀ ਬਾਣੀ ਦੇ ਨਾਲ ਕਹ ਲਓ ਵੀ ਕੰਪੈਰੇਟਿਵਲੀ ਜਾਂ ਕੰਪੀਟੀਸ਼ਨ ਲਈ ਕਹਿ ਲਓ ਵੀ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ। ਈਵਨ ਜਿਹੜੀ ਆਪਾਂ ਇੱਕ ਦਿਨ ਅੱਗੇ ਗੱਲ ਕਰਦੇ ਸੀ ਕੱਤਕ ਕੇ ਵਿਸਾਖ, ਕਿ ਗੁਰੂ ਸਾਹਿਬ ਦਾ ਜਨਮ ਕੱਤਕ ਦਾ ਹੈ ਕਿ ਵਿਸਾਖ ਦਾ ਹੈ, ਇਹਦੇ ਬਾਰੇ ਵੀ ਕਈ ਇਤਿਹਾਸਕਾਰ ਕਹਿੰਦੇ ਆ ਵੀ ਜਿਹੜੇ ਇਹ ਮੀਣੇ ਆ ਉਹਦੇ ਚ ਇਹਨਾਂ ਦਾ ਰੋਲ ਜ਼ਿਆਦਾ ਹੈਗਾ ਦੈਨ ਦਾ ਬਾਲਾ ਜਨਮ ਸਾਖੀ। ਇੱਕ ਕਿਤਾਬ ਹੈਗੀ ਆ ਵਿਸਾਖ ਨਹੀਂ ਕੱਤਕ, ਇਹ ਕਰਮ ਸਿੰਘ ਹਿਸਟੋਰੀਅਨ ਦੀ ਜਿਹੜੀ ਫੇਮਸ ਕਿਤਾਬ ਹੈ ਕੱਤਕ ਕੇ ਵਿਸਾਖ, ਉਹਦੇ ਆਪੋਜ਼ਿਟ ਉਹਦੇ ਕੰਪੀਟੀਸ਼ਨ ਚ ਕਹਿ ਲਓ ਜਾਂ ਉਹਦੇ ਆਨਸਰ ਵਜੋਂ ਲਿਖੀ ਗਈ ਹੈ ਬਾਏ ਈਸ਼ਰ ਸਿੰਘ ਨਾਰਾ। ਉਹਨਾਂ ਨੇ ਕਿਤਾਬ ਲਿਖੀ ਸੀ ਇਹ ਵਿਸਾਖ ਨਹੀਂ ਕੱਤਕ 1970 ਚ। ਉਹ ਚੋਂ ਲਿਖਦੇ ਆ ਵੀ ਮਿਹਰਬਾਨ ਸੋਢੀ ਵਾਸ ਦਾ ਪਰਸਨ ਜਿਹਨੇ ਕਿ ਸ਼ੈਤਾਨੀ ਨਾਲ ਗੁਰੂ ਸਾਹਿਬ ਦਾ ਜਿਹੜਾ ਜਨਮ ਦਿਨ ਸੀ ਉਹ ਕੱਤਕ ਤੋਂ ਵਿਸਾਖ ਚੇਂਜ ਕੀਤਾ। ਇੱਕ ਹੋਰ ਆਪਣੇ ਸਿੱਖ ਵਿਦਵਾਨ ਹਿਸਟੋਰੀਅਨ ਨੇ ਬੜੇ ਫੇਮਸ ਡਾਕਟਰ ਹਰਜਿੰਦਰ ਸਿੰਘ ਦਲਗੀਰ, ਉਹਨਾਂ ਦੀ ਕਿਤਾਬ ਹੈਗੀ ਆ ਸਿੱਖ ਹਿਸਟਰੀ, ਰਿਲੀਜ਼ ਹੋਈ ਹੈ 2011 ਚ। ਉਹ ਵੀ ਕਲੇਮ ਕਰਦੇ ਵੀ ਇਹ ਮਿਹਰਬਾਨ ਸੀਗਾ ਜਿਹਨੇ ਇਹ ਡੇਟ ਚੇਂਜ ਕੀਤੀ ਵੀ ਜਿਹੜੇ ਹੀ ਗਿਵਸ ਦਾ ਰੀਜ਼ਨ ਵੀ ਜਿਹੜੇ ਬ੍ਰਾਹਮਣਾਂ ਦੀ ਇਹ ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਮੁਤਾਬਕ ਜਿਹੜਾ ਬੱਚਾ ਕੱਤਕ ਮਹੀਨੇ ਚ ਪੈਦਾ ਹੁੰਦਾ ਉਹ ਬਦਸ਼ਗਨੀ ਹੁੰਦੀ ਹੈ।
ਇਸ ਕਰਕੇ ਬ੍ਰਾਹਮਣਾਂ ਦੇ ਕਹਿਣ ਦੇ ਉੱਤੇ ਜਿਹੜਾ ਮਿਹਰਬਾਨ ਸੀ, ਇਹਨੇ ਚੱਕ ਕੇ ਜਿਹੜੀ ਡੇਟ ਸੀਗੀ ਉਹ ਕੱਤਕ ਤੋਂ ਸ਼ਿਫਟ ਕਰਕੇ ਵਿਸਾਖ ਕਰਤੀ। ਅਦਰਵਾਈਜ਼ ਜਿਹੜਾ ਗੁਰੂ ਸਾਹਿਬ ਦਾ ਬਰਥ ਸੀਗਾ ਉਹ ਕੱਤਕ ਦਾ ਹੀ ਸੀ। ਮਤਲਬ ਦੈਟਸ ਵਾਟ ਡਾਕਟਰ ਰਜਿੰਦਰ ਸਿੰਘ ਦਲਗੀਰ ਹੀ ਇਜ਼ ਰਾਈਟਿੰਗ ਇਨ ਹਿਸ ਬੁੱਕ। ਜੀ ਉਹਦੇ ਚ ਵੀ ਛੇੜਛਾੜ ਇਹ ਕੀਤੀ ਵੀ ਉਹਨਾਂ ਡੇਟ ਚੇਂਜ ਕਰਤੀ। ਮਤਲਬ ਉਹਨਾਂ ਨੇ ਜਿਹੜੇ ਗੁਰੂ ਸਾਹਿਬ ਦੀ ਡੇਟ ਸੀਗੀ, ਜਿੱਥੋਂ ਸਭ ਕੁਝ ਸ਼ੁਰੂ ਹੁੰਦਾ ਸਿੱਖ ਇਤਿਹਾਸ ਦਾ, ਸਿੱਖ ਕਿਉਂਕਿ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਡੇਟ ਆਫ ਬਰਥ ਹੈਗੀ ਆ, ਉੱਥੋਂ ਹੀ ਸਾਰੀ ਫਾਊਂਡੇਸ਼ਨ ਸਾਡੀ ਸ਼ੁਰੂ ਹੁੰਦੀ ਆ, ਜਿੰਨੀ ਵੀ ਆਪਾਂ ਅੱਗੇ ਰਿਸਰਚ ਕਰਦੇ ਆ। ਸੋ ਮੀਡੀਆ ਨੇ ਕਿਹਾ ਜਾਂਦਾ ਵੀ ਉਹਦੇ ਵਿੱਚ ਵੀ ਛੇੜਖਾੜ ਕੀਤੀ। ਨਾਓ ਦਿਸ ਇਜ਼ ਨਾਟ ਮੀ ਹੂ ਇਜ਼ ਸੇਇੰਗ ਇਟ, ਮੈਂ ਨਹੀਂ ਇਹ ਕਹਿ ਰਿਹਾ। ਮੈਂ ਆਪਣੀ ਕਿਤਾਬ ਦੇ ਵਿੱਚ ਵੀ ਇਹ ਚੀਜ਼ਾਂ ਬੜੀਆਂ ਕਲੀਅਰ ਕੀਤੀਆਂ। ਮੈਂ ਨਾਲ ਸਾਈਟੇਸ਼ਨ ਪੇਜ ਨੰਬਰ ਦੱਸ ਕੇ ਕਿਹਨੇ ਕੀ ਕਿਹਾ ਉਹ ਮੈਂ ਪੱਖ ਅੱਗੇ ਲੈ ਕੇ ਆ ਰਿਹਾ। ਇਹ ਸੱਚ ਕੌਣ ਹੈ, ਝੂਠ ਕੌਣ ਹੈ, ਉਹ ਜਿਹੜੇ ਤੁਸੀਂ ਸੁਣਨ ਵਾਲੇ ਹੋ ਜਾਂ ਕਿਤਾਬ ਪੜ੍ਹਨ ਵਾਲੇ ਹੋ, ਉਹਨਾਂ ਦੇ ਲਈ ਮੈਂ ਪਿੱਛੇ ਐਂਡ ਨੋਟਸ ਬਹੁਤ ਦਿੱਤੇ ਹੋਏ ਆ। ਤੁਸੀਂ ਖੁਦ ਉਹਨਾਂ ਪੁਰਾਤਨ ਕਿਤਾਬਾਂ 'ਚ ਜਾ ਕੇ ਆਪਣੇ ਨਾਲ ਸੋਚਣਾ ਹੈ, ਆਪਣੀ ਰਿਸਰਚ ਕਰਨੀ, ਔਰ ਇਹਨੂੰ ਮਜ਼ਾ ਲੈਣਾ ਹੈ। ਇਸ ਚੀਜ਼ ਨੂੰ 3 4 6 ਮਹੀਨੇ ਲਾਉਣੇ ਆ ਇਸ ਟੌਪਿਕ ਦੇ ਉੱਪਰ ਹੀ। ਇਦਾਂ ਕਰਕੇ ਮੈਂ ਪੜ੍ਹ ਰਿਹਾ, ਬਜਾਏ ਕਿ ਤੁਸੀਂ ਸਿੰਗਲ ਲਾਈਨ ਆਨਸਰ ਲੈ ਲਓ ਕਿ ਹਾਂਜੀ ਕੱਤਕ ਹੈ ਕਿ ਵਿਸਾਖ ਹੈ। ਕਦੀ ਵੀ ਇਦਾਂ ਨਾ ਵੇਟ ਕਰਿਆ ਕਰੋ। ਇੰਟਰਨੈਟ ਤੇ ਖੁਦ ਪੁਰਾਤਨ ਕਿਤਾਬਾਂ 'ਚੋਂ ਲੱਭ ਕੇ ਆਪ ਦੇਖਣ ਦੀ ਕੋਸ਼ਿਸ਼ ਕਰੋ ਵੀ ਕਿਹਨੇ ਕਿੱਥੇ ਹੇਰਾਫੇਰੀ ਕੀਤੀ ਹੋ ਸਕਦੀ ਹੈ ਸਿੱਖ ਇਤਿਹਾਸ ਦੇ ਵਿੱਚ। ਉਹ ਨਾਲ ਹੌਲੀ 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 ਕਰਦਿਆਂ ਕਰਦਿਆਂ ਆਪਾਂ ਨੂੰ ਪਿਕਚਰ ਜਿਹੜੀ ਹੈ ਥੋੜੀ ਜਿਹੀ ਬੈਟਰ ਕਲੀਅਰ ਹੋਣ ਲੱਗਦੀ ਹੈ, ਔਰ ਥੋੜਾ ਮਜ਼ਾ ਵੀ ਆਉਣ ਲੱਗਦਾ ਇਸ ਕੰਮ ਦੇ ਵਿੱਚ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਰਿਸਰਚ ਦੇ ਹਵਾਲੇ ਦੇ ਨਾਲ ਆਪਾਂ ਕਾਫੀ ਬਹੁਤ ਲੰਮਾ ਟਾਈਮ ਤੁਸੀਂ ਕੀਤੀ ਇਹਦੇ ਤੇ ਰਿਸਰਚ, ਤੇ ਉਹ ਕਾਫੀ ਗੱਲਾਂ ਦਾ ਵੀ ਆਈਡੀਆ ਹੋ ਜਾਂਦਾ ਵੀ ਡਾਕਟਰ ਸਾਹਿਬ ਦੀ ਕਿੰਨੀ ਇੱਥੇ ਰਿਸਰਚ ਹੈ। ਅੱਛਾ, ਇਹਦੇ 'ਚ ਕਿਸੇ ਪੁਰਾਣੀ ਕਿਤਾਬ ਵਿੱਚ ਲਿਖਿਆ ਮਿਲਿਆ ਤੁਹਾਨੂੰ ਜਿਹੜੀ ਆਪਾਂ ਵੀ ਇਹਨਾਂ ਨੇ ਮੀਡੀਆ ਨੇ ਗੁਰੂ ਸਾਹਿਬ ਦੇ ਮੁਕਾਬਲੇ 'ਚ ਬਾਣੀ ਰਚੀ? ਹਾਂਜੀ ਢਿੱਲੋਂ ਸਾਹਿਬ, ਜਿਹੜੀ ਸਭ ਤੋਂ ਪੁਰਾਤਨ ਕਿਤਾਬ, ਮੈਂ ਹਰੇਕ ਚੀਜ਼ 'ਚ ਇਹ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਇੱਕ ਚੀਜ਼ ਪੁਰਾਣੀ ਤੋਂ ਪੁਰਾਣੀ ਕਿਹੜੀ ਕਿਤਾਬ ਨੇ ਪਹਿਲਾਂ ਲਿਖੀ ਹੈ ਵੀ ਮੀਣਿਆਂ ਨੇ। ਰੈਫਰੈਂਸ ਉਹਦਾ ਜਿਹੜਾ। ਹਾਂਜੀ, ਸੋ ਇਹਦੇ ਲਈ ਮੈਨੂੰ ਲੱਭਿਆ ਕਿਤਾਬ ਹੈਗੀ ਆਪਣੀ ਕੇਸਰ ਸਿੰਘ ਛਿੱਬੜ ਜੀ ਦੀ ਬੰਸਾਵਲੀ ਨਾਮਾ। ਇਹ ਲਿਖੀ ਗਈ ਹੈ ਕਿਤਾਬ 1769 1769 ਦੇ ਵਿੱਚ। ਉਹ 'ਚ ਆਪਣੀ ਕਿਤਾਬ 'ਚ ਲਿਖਦੇ ਆ, ਮੀਣਿਆਂ ਵੀ ਪੁਸਤਕ ਇੱਕ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦਾ ਸ਼ਬਦ ਬਾਣੀ ਲਿਖ ਵਿੱਚ ਪਾਇਆ। ਉਹ ਕਹਿਣ ਦਾ ਮਤਲਬ ਹੈ ਵੀ ਮੀਣਿਆਂ ਨੇ ਵੀ ਕਿਹੋ ਜਿਹਾ ਗ੍ਰੰਥ ਲਿਖਿਆ ਜਿਸ 'ਚ ਉਹਨਾਂ ਨੇ 4 ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈਗੀ ਹੈ ਵਿੱਚ ਇਨਕਲੂਡ ਕਰ ਦਿੱਤੀ ਹੈ। ਸੋ ਇਹ ਇੱਕ ਲਾਈਨ ਮੈਨੂੰ ਇਸ ਪੁਰਾਤਨ ਮਤਲਬ ਕਿ ਪੁਰਾਣੀ ਕਿਤਾਬ ਦੇ ਵਿੱਚੋਂ ਮਿਲੀ ਹੈ, ਕੇਸਰ ਸਿੰਘ ਛਿੱਬੜ ਜੀ ਦੀ। ਸੋ ਮੈਨੂੰ ਲੱਗਦਾ ਵੀ ਉੱਥੋਂ ਇਹ ਗੱਲ ਜਿਹੜੀ ਹੈਗੀ ਆ ਅੱਗੇ ਲਿਟਰੇਚਰ 'ਚ ਆਉਣੀ ਸ਼ੁਰੂ ਹੋਈ ਹੈ ਵੀ ਮੀਣਿਆਂ। ਮੈਨੂੰ ਲੱਗਦਾ ਵੀ ਡਾਕਟਰ ਪੁਰਾਤਨ ਦੀ ਕਨਫਿਊਜ਼ਨ ਤੁਹਾਨੂੰ ਵੀ ਹੋ ਗਈ। ਨਹੀਂ, ਮੈਨੂੰ ਨਹੀਂ, ਮੈਂ ਤੁਹਾਨੂੰ ਨਾਮ ਰਟਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਤੁਹਾਨੂੰ ਜਿੱਦਾਂ ਮੈਂ ਕਿੰਨੇ ਅੱਖਰ ਸਿੱਖ ਲਏ, ਇਸਤਕਬਾਲ ਮੈਂ ਕਹਿਣਾ ਸ਼ੁਰੂ ਕਰ ਦਿੱਤਾ। ਅੱਜ ਕੱਲ ਆਪਣੇ ਦਫ਼ਤਰ 'ਚ ਵੀ ਮੈਂ ਪੇਸ਼ੈਂਟ ਦਾ ਇਸਤਕਬਾਲ ਕਰਦਾ। ਡਾਕਟਰ ਸਾਹਿਬ ਆਲਮੋਸਟ ਤਕਰੀਬਨ 44 ਮਿੰਟ ਹੋ ਗਏ। ਅਸੀਂ 45 ਮਿੰਟ ਦਾ ਸੈਸ਼ਨ ਕਰਨਾ। ਮੈਨੂੰ ਲੱਗਦਾ ਦੂਜਾ ਪਾਰਟ ਦਾ ਅਗਲਾ ਸਾਨੂੰ ਹੋਰ ਮੈਨੂੰ ਲੱਗਦਾ 2 ਭਾਵੇਂ ਕਰਨੇ ਪੈ ਜਾਣ। ਸੋ ਕਰਾਂਗੇ ਇਹਦੇ ਤੇ ਹੋਰ ਵੀ ਆਪਾਂ ਸੈਸ਼ਨ ਅਗਲਾ ਇਹਦੇ ਤੇ ਜ਼ਰੂਰ ਕਰ ਲਵਾਂਗੇ। ਡਾਕਟਰ ਸਾਹਿਬ ਫਿਰ ਇੱਕ ਵਾਰੀ ਦੁਬਾਰਾ ਤੋਂ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਇੱਕ ਤਾਂ ਪਹਿਲਾਂ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ। ਵੀਡੀਓ ਸ਼ੇਅਰ ਕਰੋਗੇ ਤੁਹਾਡੀ ਫੈਮਲੀਆਂ ਤੱਕ, ਤੁਹਾਡੇ ਦੋਸਤਾਂ ਤੱਕ, ਤੁਹਾਡੇ ਹਲਕਾ ਅਹਿਬਾਬ ਤੱਕ, ਹਲਕਾ ਅਹਿਬਾਬ ਤੱਕ। ਇਹ ਕਿਹੜਾ ਖਰੀਦ ਕੀਤਾ? ਕਿਹੜਾ ਖਰੀਦ ਕੀਤਾ? ਹਲਕਾ ਅਹਿਬਾਬ। ਤੁਹਾਨੂੰ ਜਾਣਨ ਵਾਲੇ ਤੁਹਾਡੇ ਦੋਸਤ ਜਿਹੜੇ ਆ, ਤੁਹਾਡੇ ਫੈਮਿਲੀ ਦੇ ਜਾਣਨ ਵਾਲੇ, ਉਹਨਾਂ ਤੱਕ ਵੀ ਵੀਡੀਓ ਪਹੁੰਚੇਗੀ। ਜਦੋਂ ਤੁਸੀਂ ਵਾਲ ਤੇ ਸ਼ੇਅਰ ਕਰੋਗੇ ਤੁਹਾਡੇ ਬੱਚਿਆਂ ਤੱਕ ਪਹੁੰਚੇਗੀ। ਬੜੀ ਇਨਫੋਰਮੇਟਿਵ ਵੀਡੀਓ ਡਾਕਟਰ ਸਾਹਿਬ ਨੇ ਬੜਾ ਤਫਸੀਲ ਦੇ ਨਾਲ, ਡਿਟੇਲ ਦੇ ਨਾਲ ਦੱਸਿਆ। ਅੱਗੋਂ ਵੀ ਇਹਦਾ ਦੂਜਾ ਸੈਸ਼ਨ ਵੀ ਕਰਾਂਗੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਜਿਵੇਂ ਅੱਗੇ ਗੱਲ ਕੀਤੀ ਹੈ ਕਿ ਇਹਦੇ ਵਿੱਚ ਈਮੇਲ ID 2 ਅਸੀਂ ਦਿੱਤੇ ਆ, ਇੱਕ ਬੁੱਕਸ਼ਾਪ ਦਾ, ਇੱਕ ਮੇਰਾ ਵੀ ਆ। ਉਹਦੇ 'ਚ CC ਮੈਨੂੰ ਵੀ ਪਾ ਦਿਓ। ਪਾਕਿਸਤਾਨ ਦੇ ਵਿੱਚ ਤੁਹਾਡਾ ਕਿਸੇ ਨਾ ਕਿਸੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਵੈਸੇ ਤੁਹਾਡਾ ਕੋਈ ਨਾ ਕੋਈ ਜਾਣਨ ਵਾਲਾ ਜ਼ਰੂਰ ਹੋਏਗਾ। ਜਿੰਨੇ ਵੀ ਹੁਣ ਸੋਸ਼ਲ ਮੀਡੀਆ ਯੂਜ਼ ਕਰਦੇ ਆ, ਉਹਨਾਂ ਨੂੰ ਈਦ ਤੇ ਕਿਤਾਬ ਦਾ ਤੋਹਫਾ ਭੇਜੋ। ਪਿਆਰ ਵਧੇ, ਮੁਹੱਬਤ ਵਧੇ। ਇੱਕ ਜਿਹੜੀ ਸਿਰਫ ਆਪਾਂ ਗੱਲ ਕਰਦੇ ਹਾਂ ਸਿੱਖ ਹਿਸਟਰੀ ਨਹੀਂ, ਪਾਕਿਸਤਾਨੀ ਦੀ ਹਿਸਟਰੀ ਹੈ, ਉਹਦੇ 'ਚ ਵੀ ਇੱਥੋਂ ਦੇ ਲੋਕ ਜਿਹੜੇ ਉਹਨਾਂ ਨੂੰ ਕੁਝ ਪਤਾ ਲੱਗੇ, ਜਾਣ ਸਕਣ ਵੀ ਹੈ ਕੀ ਹੈ। ਇਹਨਾਂ ਪਿੰਡਾਂ ਦਾ ਮਹਮਦੀਪੁਰ ਹੈ, ਮਤਲਬ ਵੀ ਇਹਨਾਂ ਦੇ ਪਿੰਡਾਂ ਤੱਕ ਕਿਤਾਬ ਪਹੁੰਚੇ। ਸੋ ਸਾਰੇ ਦੋਸਤਾਂ ਦੀ ਇਹਦੇ 'ਚ ਹੈਲਪ ਦਰਕਾਰ ਹੈ, ਹੈਲਪ ਚਾਹੀਦੀ ਹੈ ਸਾਨੂੰ। ਸਾਰੇ ਕੁਛ ਨਾ ਕੁਛ ਹਿੱਸਾ ਪਾਓ। ਇੱਕ 2 2 4 4 ਕਿਤਾਬਾਂ ਜਿਹੜੀਆਂ ਜ਼ਰੂਰ ਪਾਕਿਸਤਾਨ ਤੁਸੀਂ ਆਪਣੇ ਦੋਸਤਾਂ ਨੂੰ, ਜੇ ਕੋਈ ਤੁਹਾਡਾ ਨਹੀਂ ਵੀ ਜਾਣਨ ਵਾਲਾ, ਸਾਨੂੰ ਦੱਸੋ। ਅਸੀਂ ਕਿਸੇ ਲਾਇਬ੍ਰੇਰੀ 'ਚ, ਕਿਸੇ ਕਾਲਜ 'ਚ, ਕਿਸੇ ਯੂਨੀਵਰਸਿਟੀ 'ਚ, ਕਿਸੇ ਸਕੂਲ 'ਚ, ਕਿਸੇ ਹਿਸਟਰੀ ਦੇ ਡਿਪਾਰਟਮੈਂਟ 'ਚ ਕਿਤਾਬਾਂ ਖਿਲਾਵਾਂਗੇ ਤੁਹਾਡੇ ਨਾਂ ਤੋਂ। ਸੋ ਮੈਨੂੰ ਲੱਗਦਾ ਕੋਈ ਔਖਾ ਕੰਮ ਨਹੀਂ ਡਾਕਟਰ ਸਾਹਿਬ ਹੈਗਾ ਵੀ ਇਹ ਆਪਾਂ ਪਿਆਰ ਮੁਹੱਬਤ ਦੀ ਤਰ੍ਹਾਂ ਵਧੇਗੀ, ਇੰਟਰੈਕਸ਼ਨ ਦੋਵਾਂ ਮੁਲਕਾਂ ਦੇ ਲੋਕਾਂ ਦੀ। ਸਭ ਜੇ ਸਾਰੇ ਲੋਕੀ ਸਾਥ ਦੇਣ, ਜਿਹੜਾ ਆਪਣੀ 80 ਕਿਤਾਬਾਂ ਰਹਿੰਦੀਆਂ ਈਦ ਲਈ, ਤੋਂ ਅੱਜ ਹੀ ਆਪਣੇ ਇੰਨੇ ਦੋਸਤ ਉਹਨਾਂ ਦੇਖ ਰਹੇ, ਇੰਨੇ ਜ਼ਿਆਦਾ, ਇੰਨੇ ਵਧੀਆ ਕਮੈਂਟਸ ਆ ਰਹੇ ਆ। ਅਸੀਂ ਤੇ ਕਹਿਣ ਦੇ ਜੀ, ਅਸੀਂ ਇਹ ਹਜ਼ਾਰਾਂ ਵੇਚ ਲੋਕਾਂ ਤੱਕ। ਇਹ ਮੁਹੱਬਤ ਜਿਹੜੀ 80 ਤੱਕ ਰੁਕਣੀ ਨਹੀਂ,
ਇਹ ਹਜ਼ਾਰਾਂ ਲੱਖਾਂ ਲੋਕਾਂ ਤੱਕ ਮੁਹੱਬਤ ਪਹੁੰਚਣੀ ਚਾਹੀਦੀ ਹੈ, ਪਿਆਰ ਪਹੁੰਚਣਾ ਚਾਹੀਦਾ। ਸੋ ਇਸ ਮੌਕੇ ਤੇ, ਈਦ ਦੇ ਮੌਕੇ ਤੇ ਲੋਕਾਂ ਨੂੰ ਜਦੋਂ ਇਹ ਤੋਹਫਾ ਕਿਤਾਬ ਦੇ ਰੂਪ 'ਚ ਪਹੁੰਚੇਗਾ ਤੇ ਮੈਨੂੰ ਲੱਗਦਾ ਲੋਕਾਂ ਨੂੰ ਬਹੁਤ ਵਧੀਆ, ਤੁਹਾਡੇ ਜਾਣ ਵਾਲਿਆਂ ਨੂੰ ਲੱਗੇਗਾ ਕਿ ਸਾਡੇ ਵਾਸਤੇ ਕਿਸੇ ਨੇ ਕੁਝ ਭੇਜਿਆ। ਜ਼ਿਆਦਾ ਪੈਸੇ ਵੀ ਨਹੀਂ ਹੈ, ਥੋੜੇ ਜਿਹੇ ਪੈਸਿਆਂ ਦੇ ਵਿੱਚ ਕੰਮ ਚੱਲ ਜਾਣਾ। ਸੋ ਸਾਰੇ ਦੋਸਤ ਕੋਸ਼ਿਸ਼ ਕਰਿਓ 1-1, 2-2, 4-4, 5-5 ਜਿੰਨੀ ਵੀ ਤੁਹਾਡੀ ਇਸਤਾਅਤ ਹੋਵੇ, ਜਿੰਨੀ ਵੀ ਤੁਹਾਡੀ ਗੁੰਜਾਇਸ਼ ਹੋਵੇ, ਉਹਦੇ ਮੁਤਾਬਕ ਪਾਕਿਸਤਾਨ ਆਪਣੇ ਦੋਸਤਾਂ ਨੂੰ ਤੋਹਫੇ ਭੇਜੋ। ਇਹਦੇ ਨਾਲ ਅਸੀਂ ਜਿਹੜਾ ਪ੍ਰੋਗਰਾਮ ਕਰਦੇ ਹੁੰਦੇ ਆ ਪਾਰਟੀਸ਼ਨ ਦਾ, ਅਸੀਂ ਇਹਨਾਂ ਨੂੰ ਪਹਿਲੋਂ ਜਿਵੇਂ ਅਗਾਂ ਗੱਲ ਕਰਨੇ ਆ ਵੀ ਦੌਰ ਦੇ ਮੁਤਾਬਕ ਹਿਸਟਰੀ ਲਿਖ ਦਿੰਦੇ ਆ ਆਪਣੇ ਉਹ ਬਾਦਸ਼ਾਹ ਜਾਂ ਹੁਕਮਰਾਨ। ਪਹਿਲੋਂ ਹੁਣ ਤੱਕ ਅਸੀਂ 70 ਵਰੇ ਇੱਕ ਪਾਸੇ ਦੀ ਰੀਲ ਸੁਣਦੇ ਰਹੇ ਵੀ ਉਹ ਫਲਾਣਿਆਂ ਸਾਡਾ ਐਂ ਕਰ ਦਿੱਤਾ 47 'ਚ, ਤੁਸੀਂ ਉਧਰ ਇੱਕ ਰੀਲ ਸੁਣਦੇ ਜਿਹੜੇ ਮੁਸਲਮਾਨਾਂ ਸਾਡਾ ਐਂ ਕਰ ਦਿੱਤਾ। ਹੁਣ ਜਦੋਂ ਦੋ ਪਾਸਿਆਂ ਦੀ ਸੋਸ਼ਲ ਮੀਡੀਆ ਨੇ ਰੀਲ ਚਲਾਈ ਆ, ਫਿਰ ਪਤਾ ਲੱਗਦਾ ਵੀ ਉਹ ਲੋਕ ਕੋਸ਼ਿਸ਼ ਸਨ ਜਿਨ੍ਹਾਂ ਨੇ ਇੱਕ ਪਾਸੇ ਦੀ ਰੀਲ ਨਹੀਂ, ਦੋਵਾਂ ਪਾਸਿਆਂ ਦੀ ਰੀਲ, ਇੱਕੋ ਜਿਹੇ ਦੁੱਖ ਨੇ, ਇੱਕੋ ਜਿਹੀਆਂ ਕਹਾਣੀਆਂ ਨੇ, ਇੱਕੋ ਜਿਹਾ ਪਿਆਰ ਸੀ, ਉਹ ਸਾਂਝਾ ਸੀ ਪਹਿਲੋਂ। ਉਹਨਾਂ ਨੂੰ ਤੋੜਨ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਕਿਰਦਾਰ ਉਹ ਕੁਝ ਲੋਕਾਂ ਨੇ ਅਦਾ ਕੀਤਾ। ਲੇਕਿਨ ਅਸੀਂ ਉਹ 70 ਵਰਿਆਂ ਤੋਂ ਉਹ ਇੱਕ ਸਾਈਡ ਰੀਲ ਸੁਣਦੇ ਆ ਤੇ ਨਫ਼ਰਤ ਦਾ ਅਸੀਂ ਇੱਕ ਵੱਡੀ ਦੀਵਾਰ ਖੜੀ ਕਰ ਲਈ। ਸੋ ਅਸੀਂ ਉਹ ਨਫ਼ਰਤ ਦੀ ਦੀਵਾਰ ਨੂੰ ਹੀ ਆਪਾਂ ਢਾਵਾਂਗੇ, ਇਸੇ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਇੱਕ ਦੂਜੇ ਨੂੰ ਤੋਹਫੇ ਦੇਈਏ, ਮੁਹੱਬਤ ਵਧਾਈਏ, ਇੱਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਸੋ ਡਾਕਟਰ ਸਾਹਿਬ ਉਮੀਦ ਕਰਦੇ ਆ ਜਦੋਂ ਸਾਡਾ ਸੈਸ਼ਨ ਖਤਮ ਹੋਏਗਾ ਬਹੁਤ ਸਾਰੀਆਂ ਈਮੇਲਸ ਸਾਨੂੰ ਮਸੂਲ ਹੋਈਆਂ ਹੋਣਗੀਆਂ ਜੀ। ਡਾਕਟਰ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਦਾ। ਸੋ ਇਹਦਾ ਅਗਲਾ ਪਾਰਟ, ਅਗਲਾ ਸੈਸ਼ਨ ਬਹੁਤ ਜਲਦ ਕੱਲ ਦੁਬਾਰਾ 7 ਵਜੇ ਪਾਕਿਸਤਾਨੀ ਟਾਈਮ ਦੁਬਾਰਾ ਲੈ ਕੇ ਹਾਜ਼ਰ ਹੋਵਾਂਗੇ। ਸੋ ਜੁੜੇ ਰਹਿਣਾ ਪੰਜਾਬੀ ਲਹਿਰ YouTube ਚੈਨਲ, ਪੰਜਾਬੀ ਲਹਿਰ Facebook ਪੇਜ ਦੇ ਨਾਲ। ਇਹਨੂੰ ਵੀਡੀਓ ਸਾਡੀ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਵੀਡੀਓ ਤੇ ਮੈਸੇਜ ਜਿਹੜਾ ਵਾ ਪਹੁੰਚ ਸਕੇ। ਬਹੁਤ ਸ਼ੁਕਰੀਆ, ਮਿਲਾਂਗੇ ਕੱਲ। ਰੱਬ ਰੱਖਾ ਜੀ।